ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਸ਼ਨੀਚਰਵਾਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਨੂੰ ਆਖਦੇ ਹਾਂ। ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਜਿਹੜਾ ਜੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀਆਂ ਕੁਛ ਅਹਿਮ ਖਬਰਾਂ ਜਿਹੜੀਆਂ ਅਮਰੀਕਾ ਦੀਆਂ ਹੁੰਦੀਆਂ ਅਤੇ ਨਾਲ ਖਾਸ ਕਰਕੇ ਟਰੱਕਿੰਗ ਦੇ ਨਾਲ ਜਿਹੜੀਆਂ ਅਹਿਮ ਖਬਰਾਂ ਆ ਉਹ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਸਿੰਘ ਜੀ ਨੇ ਕਿ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਨ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ, ਅਮਰਜੀਤ ਸਿੰਘ ਸਟਾਕਟਨ ਤੋਂ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੋਂ, ਅਤੇ go.napta.org ਵਾਲੇ ਜਿਹੜੇ ਕਿ ਆਪਣੀ ਪੰਜਾਬੀਆਂ ਦੀ ਨਾਰਥ ਅਮਰੀਕਨ ਜਿਹੜੀ ਟਰੱਕਿੰਗ ਐਸੋਸੀਏਸ਼ਨ ਆ ਜਿਹਦੇ ਮੈਂਬਰ ਬਣਨ ਦੇ ਲਈ ਤੁਸੀਂ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ go.napta.org। ਅਤੇ ਜਿਹੜੇ ਮੈਂਬਰ ਬਣਨ ਦੇ ਨਾਲ ਤੁਹਾਨੂੰ ਕਈ ਤਰੀਕੇ ਦੇ ਜਿਹੜੇ ਡਿਸਕਾਊਂਟ ਆ ਟਾਇਰਾਂ 'ਤੇ ਫਿਊਲ 'ਤੇ ਹੋਰ ਕਈ ਤਰੀਕੇ ਦੇ ਡਿਸਕਾਊਂਟ ਐਜੂਕੇਸ਼ਨਲ ਸੈਮੀਨਾਰ ਜਿਹੜੇ ਆ ਉਹ ਪ੍ਰੋਵਾਈਡ ਕਰਦੇ ਨੇ। ਸੋ ਹੋਰ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ GONAPTA.org। ਅਤੇ ਆਓ ਆਪਾਂ ਜਿਹੜੀਆਂ ਅੱਜ ਦੀਆਂ ਜਿਹੜੀਆਂ ਗੱਲਾਂ ਬਾਤਾਂ ਦੇ ਉੱਤੇ ਜਿਹੜੀ ਸ਼ੁਰੂਆਤ ਕਰਦੇ ਹਾਂ। ਅਤੇ ਆਪਾਂ ਜਿਹੜੀ ਟਰੱਕਿੰਗ ਨਿਊਜ਼ ਦੇ ਉੱਤੇ ਜੇ ਸ਼ੁਰੂਆਤ ਕਰੀਏ, ਰਮਨ ਜੀ ਵੀ ਕਹਿੰਦੇ FMCSA ਨੇ ਓਇਡਾ ਦਾ ਜਿਹੜਾ ELD ਐਗਜ਼ੈਂਪਸ਼ਨ ਰਿਕੁਐਸਟ ਆ ਉਸ ਨੂੰ ਨਾਮਨਜ਼ੂਰ ਕਰਤਾ, ਉਸ ਨੂੰ ਮਨਾ ਕਰ ਦਿੱਤਾ। ਬਿਲਕੁਲ ਜੀ, ਇਹ ਲਾਸਟ ਈਅਰ ਨਵੰਬਰ 2017 ਦੇ ਵਿੱਚ ਜਿਹੜੀ ਓਇਡਾ ਨੇ ਐਗਜ਼ੈਂਪਸ਼ਨ ਰਿਕੁਐਸਟ ਪਾਈ ਸੀਗੀ ਕਿ ਜਿਹੜੇ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਹੈਗੇ ਆ ਕਿ ਸਮਾਲ ਬਿਜ਼ਨਸਿਸ ਹੈਗੇ ਆ, ਟਰੱਕਿੰਗ ਕੰਪਨੀਆਂ ਹੈਗੀਆਂ, ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾਵੇ 5 ਸਾਲਾਂ ਵਾਸਤੇ ਇਸ ਮੈਂਡੇਟ ਤੋਂ। ਅਤੇ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਹੈਗੀ ਆ, ਉਹਨਾਂ ਦਾ ਕ੍ਰਾਈਟੇਰੀਆ ਲਿਆ ਸੀਗਾ ਕਿ ਸਮਾਲ ਬਿਜ਼ਨਸ ਕਿਹਨੂੰ ਕਹਿੰਦੇ ਆ। ਸੋ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਤੁਸੀਂ ਇਸ ਦੇਖਦੇ ਆ ਕਿ ਉਹਦੇ ਵਿੱਚ ਉਹਨਾਂ ਦੀ ਸੇਫਟੀ ਰੈਕਡ ਜਿਹੜਾ ਆ ਕੰਪਨੀ ਦਾ, ਜੇ ਸੇਫਟੀ ਰੈਕਡ ਉਹਨਾਂ ਦਾ ਸੈਟਿਸਫੈਕਟਰੀ ਹੈਗਾ ਅਤੇ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸੇਫਟੀ ਦੇ ਲਈ, ਅਤੇ ਉਹਨਾਂ ਨੂੰ 5 ਸਾਲ ਲਈ ਐਗਜ਼ੈਂਪਟ ਕੀਤਾ ਜਾਵੇ। ਜਿਨ੍ਹਾਂ ਦੀ ਅਨਸੈਟਿਸਫੈਕਟਰੀ ਹੈਗੀ, ਜਿਨ੍ਹਾਂ ਦੀ ਰੇਟਿੰਗ ਖਰਾਬ ਆ, ਉਹਨਾਂ ਨੂੰ ਠੀਕ ਹੈ ਤੁਸੀਂ ਅਲਾਓ ਨਾ ਕਰੋ, ਪਰ ਲੇਕਿਨ ਜਿਨ੍ਹਾਂ ਦੀ ਸੈਟਿਸਫੈਕਟਰੀ ਹੈਗੀ ਆ ਉਹਨਾਂ ਨੂੰ 5 ਸਾਲ ਦੀ ਐਗਜ਼ੈਂਪਟ ਜਿਹੜਾ ਕਰ ਦਿਓ। ਅਤੇ ਇਹ ਕਾਫੀ ਫਰਸਟ੍ਰੇਸ਼ਨ ਭਰਿਆ ਓਇਡਾ ਵਾਸਤੇ ਜਿਹੜਾ ਵੀਕ ਸੀਗਾ, ਕਿਉਂਕਿ ਇਹ ਬਹੁਤ ਵੱਡੀ ਜਿਹੜੀ ਉਹਨਾਂ ਦੇ ਵੱਲੋਂ ਐਗਜ਼ੈਂਪਸ਼ਨ ਜਿਹੜੀ ਸੀ ਇਹ ਦਾਇਰ ਕੀਤੀ ਗਈ ਸੀ ਪਿਛਲੇ ਸਾਲ। ਅਤੇ ਪਰ ਜੇ ਇਹਦਾ ਜਿਹੜਾ ਫੈਸਲਾ ਹੈਗਾ ਉਹਨਾਂ ਦੇ ਖਿਲਾਫ ਆਉਣ ਕਰਕੇ ਕਾਫੀ ਜਿਹੜਾ ਰੋਸ ਦੇਖਿਆ ਜਾ ਰਿਹਾ ਉਹਨਾਂ ਦੇ ਵਿੱਚ ਵੀ, ਉਹਨਾਂ ਦੇ ਮੈਂਬਰਸ ਦੇ ਵਿੱਚ ਵੀ ਇਸ ਵੇਲੇ, ਕਿਉਂਕਿ ਇਹਦੇ ਉੱਤੇ ਕਾਫੀ ਜਿਹੜਾ ਉਹ ਡਿਪੈਂਡ ਕਰ ਰਹੇ ਸੀਗੇ ਕਿ ਇਹ ਜਿਹੜੀ ਚੀਜ਼ ਹੈ, ਇਹ ਜਿਹੜੀ ਆ ਐਗਜ਼ੈਂਪਸ਼ਨਸ ਹੈ ਸਾਡੀ ਡੈਫੀਨੇਟਲੀ ਪਾਸ ਥਰੂ ਹੋ ਜਾਣੀ, ਕਿਉਂਕਿ ਬਹੁਤ ਹੋਰ ਐਗਜ਼ੈਂਪਸ਼ਨਸ ਜਿਹੜੀਆਂ ਕਿ ਈਵਨ ਟਰੱਕਿੰਗ ਨਾਲ ਰਿਲੇਟਡ ਵੀ ਨਹੀਂ ਸੀ, ਉਹ ਵੀ ਪਾਸ ਹੋਈਆਂ। ਪਰ ਡੈਫੀਨੇਟਲੀ ਇਹ ਜਿਹੜਾ ਇਸ ਵੀਕ ਇਹ ਡਿਸੀਜਨ ਆਇਆ FMCSA ਦਾ, ਉਹਨਾਂ ਦੀ ਜਿਹੜੀ ਐਗਜ਼ੈਂਪਸ਼ਨ ਰਿਕੁਐਸਟ ਨਵੰਬਰ 2017 'ਚ ਫਾਈਲ ਕੀਤੀ ਸੀ ਉਹ ਡਿਨਾਈ ਕਰਤੀ July 2 ਨੂੰ, ਅਤੇ ਉਹਨਾਂ ਦਾ ਮੇਰੇ ਖਿਆਲ ਜਿਹੜਾ ਲੈਟਰ ਹੈਗਾ July 16 ਦਾ ਡੇਟ ਸੀਗਾ। ਸੋ ਇੱਥੇ ਵੀ ਕੁਐਸਚਨ ਉੱਠਿਆ ਕਿ ਉਹਨਾਂ ਦਾ ਜਿਹੜਾ ਸਿਗਨੇਚਰ ਡੇ ਹੈਗਾ ਉਹ ਸੈਟਰਡੇ ਦਾ ਆ, ਜਿਹੜਾ ਸੈਟਰਡੇ ਨੂੰ ਸਿਗਨੇਚਰ ਹੋਇਆ, ਅਤੇ ਉਹਨਾਂ ਨੇ ਇਸ 'ਤੇ ਵੀ ਕੁਐਸਚਨ ਚੁੱਕਿਆ ਕਿ ਕੀ ਜਿਹੜੇ FMCSA ਦੇ ਜਿਹੜੇ ਚੀਫ ਹੈਗੇ ਆ ਰੇ ਮਾਰਟੀਨੇਜ਼ ਉਹ ਸੈਟਰਡੇ ਨੂੰ ਵੀ ਕੰਮ ਕਰਦੇ, ਅਤੇ ਕਾਫੀ ਜਿਹੜੀਆਂ ਕੁਐਸਚਨਸ ਇੱਥੇ ਆ ਰਹੇ ਆ। ਪਰ ਅਨਫੋਰਚੂਨੇਟਲੀ ਇਹ ਜਿਹੜੀ ਸੀਗੀ ਐਗਜ਼ੈਂਪਸ਼ਨ ਰਿਕੁਐਸਟ ਸੀਗੀ ਇਹ ਡਿਨਾਈ ਹੋ ਚੁੱਕੀ ਹੈ। ਜੀ ਬਿਲਕੁਲ। ਸੋ ਉਦੋਂ ਕਾਫੀ ਜਿਹੜਾ ਕੋਸ਼ਿਸ਼ ਸੀਗਾ ਇਹਨਾਂ ਦੀ ਜਿਹੜੀ, ਕਿਉਂਕਿ ਇਹ ਓਨਰ ਓਪਰੇਟਰ ਵਾਲਿਆਂ ਦੀ ਇੱਕ ਐਸੋਸੀਏਸ਼ਨ ਜਿਹੜੀ ਹੈਗੀ ਆ, ਸੋ ਇਹ ਟਰਾਈ ਕਰ ਰਹੇ ਸੀ ਉਦੋਂ ELD ਦੇ ਵਿੱਚ ਜਿਹੜਾ ਆ ਉਹ ਨਾ ਆਇਆ ਜਾਵੇ, ਖਾਸ ਕਰਕੇ ਓਨਰ ਓਪਰੇਟਰ ਜਾਂ ਛੋਟੇ ਕਹਿ ਲਓ ਬਿਜ਼ਨਸ ਵਾਲੇ, ਸਮਾਲ ਬਿਜ਼ਨਸ ਵਾਲੇ, ਜਿਹਨੂੰ ਤੁਸੀਂ ਦੱਸਿਆ ਹੀ ਆ, ਪਰ ਨਾਮਨਜ਼ੂਰ ਜਿਹੜਾ ਇਹਨਾਂ ਨੇ ਕਰ ਦਿੱਤਾ। ਕਾਫੀ ਲੰਮਾ ਸਮਾਂ ਕਹਿ ਸਕਦੇ ਉਹਨਾਂ ਨੇ ਜਿਹੜਾ 6 ਮਹੀਨੇ ਦਾ ਜਿਹੜਾ ਵਕਫਾ ਲੈ ਕੇ ਜਿਹੜਾ ਫਿਰ ਇਹ ਫੈਸਲਾ ਸੁਣਾਇਆ। ਹਾਂਜੀ, ਕਾਫੀ ਲਟਕਾ ਕੇ ਰੱਖਿਆ, ਕਿਉਂਕਿ ਇਹਦੇ ਵਿੱਚ
ਜਿਹੜਾ ਇਹ ਟਾਈਮ ਸੀਗਾ, ਟਾਈਮ ਫਰੇਮ ਜਿਹੜਾ ਸੀਗਾ ਉਹ ਕਾਫੀ ਪਹਿਲਾਂ ਆ ਜਾਣਾ ਚਾਹੀਦਾ ਸੀ, ਕਿਉਂਕਿ ਇਸ ਤੋਂ ਬਾਅਦ 'ਚ ਕਈ ਜਿਹੜੀਆਂ ਰਿਕੁਐਸਟ ਆਈਆਂ ਉਹ ਉਹਨਾਂ ਨੇ ਅਪਰੂਵ ਕਰਤੀਆਂ, ਪਰ ਇਸ ਰਿਕੁਐਸਟ ਨੂੰ ਉਹਨਾਂ ਨੇ ਕਾਫੀ ਦੇਰ ਤੱਕ ਲਟਕਾ ਕੇ ਰੱਖਿਆ, ਕਿਉਂਕਿ ਮੇਰੇ ਖਿਆਲ ਦੇ ਵਿੱਚ ਜਿਹੜੀ 5 ਸਾਲ ਦੀ ਐਗਜ਼ੰਪਸ਼ਨ ਹੈਗੀ ਆ ਉਹ ਕਾਫੀ ਵੱਡੀ ਸੀਗੀ। ਆਮ ਤੌਰ ਤੇ ਦੂਸਰਿਆਂ ਦੀ ਜਿਹੜੀ ਐਗਜ਼ੰਪਸ਼ਨ ਹੈਗੀ ਆ 2019 ਤੱਕ ਹੈਗੀ ਆ ਕਈਆਂ ਦੀ, ਪਰ ਇਹ ਐਗਜ਼ੰਪਸ਼ਨ ਵੀ ਵੱਡੀ ਸੀ। ਤੇ ਇਹਦੇ ਵਿੱਚ ਜਿਹੜਾ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਜਿਹੜਾ ਕ੍ਰਾਈਟੇਰੀਆ ਹੈਗਾ ਸਮਾਲ ਬਿਜ਼ਨਸ ਦਾ, ਉਹਦੇ ਵਿੱਚ 27 ਮਿਲੀਅਨ ਦੀ ਜਿਨ੍ਹਾਂ ਦੀ ਈਅਰਲੀ ਹੈਗੀ ਆ ਗ੍ਰੋਸ ਹੈਗੀ ਆ, ਉੱਥੋਂ ਤੱਕ ਦੀਆਂ ਕੰਪਨੀਆਂ ਵਿੱਚ ਆਉਂਦੀਆਂ ਸੀ। ਤੇ ਫਿਰ ਇੱਥੇ ਇਹ ਵੀ ਕੁਐਸਚਨ ਉੱਠਿਆ ਸੀਗਾ ਕਿ ਕਈ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਜਿਹੜੀਆਂ ਇਹਦੇ ਵਿੱਚ ਨਹੀਂ ਆਉਣਗੀਆਂ, ਦੇ ਕੈਨ ਬ੍ਰੇਕ ਅਪ ਇਨਟੂ 2 ਕੰਪਨੀਆਂ ਬਣਾ ਕੇ ਤੇ 3 ਕੰਪਨੀਆਂ ਬਣਾ ਕੇ ਤੇ ਦੈਨ ਦੇ ਕੈਨ ਬੀ ਇਨ ਦੈਟ ਐਗਜ਼ੰਪਸ਼ਨ। ਸੋ ਅਨਫੇਅਰ ਹੋ ਜਾਊਗਾ ਵੀ ਦੂਜਿਆਂ ਵਾਸਤੇ ਕਿ ਜਿਹੜੇ ਨਹੀਂ ਕਰ ਸਕਦੇ। ਕੰਪਲੀਕੇਟਡ ਸੀਗਾ, ਇਸ ਕਰਕੇ ਮੇਰੇ ਖਿਆਲ ਦੇ ਵਿੱਚ ਸ਼ਾਇਦ ਪਾਸ ਨਹੀਂ ਹੋ ਸਕਿਆ, ਕਿਉਂਕਿ ਇਹਦੇ ਅੰਡਰ ਆਲਮੋਸਟ 50-60% ਕੰਪਨੀਆਂ ਜਿਹੜੀਆਂ ਆ ਜਾਣੀਆਂ ਸੀਗੀਆਂ। ਸੋ ਫਿਰ ਉਹ 50-60% ਕੰਪਨੀਆਂ ਫਿਰ ਰਹਿ ਜਾਂਦੀਆਂ ਤੇ ਜਿਹੜਾ ਲੂਪ ਹੋਲ ਜਿਹਾ ਬਣ ਜਾਂਦਾ ਫਿਰ ਇਹ ਨਾ। ਸੋ ਇਸ ਕਰਕੇ ਜਿਹੜਾ ਇਹ ਨਹੀਂ ਪਾਸ ਹੋ ਸਕਿਆ ਜੀ। ਤੇ ਇਹਨਾਂ ਨੇ ਜਿੱਦਾਂ ਐਗਜ਼ੈਂਪਸ਼ਨ ਦੀ ਮੰਗ ਕੀਤੀ, ਹੋਰ ਰਾਈਟ ਨਾਓ ਜਿਹੜੀਆਂ ਕਰੰਟ ਐਗਜ਼ੈਂਪਸ਼ਨਸ ਕਿਹਨਾਂ ਨੂੰ ਜਿਹੜੀਆਂ FMCSA ਦੇ ਦੁਆਰਾ ਜਿਹੜੀਆਂ ਚੱਲ ਰਹੀਆਂ ਨੇ? ਕਾਫੀ ਐਗਜ਼ੈਂਪਸ਼ਨਸ ਹੈਗੀਆਂ, ਕਿਉਂਕਿ ਜਿਹੜੇ ਆਪਣੇ ਸੜਕਾਂ ਬਣਾਉਂਦੇ ਆ, ਹੋਰ ਕਈ ਆ ਜਿਹੜੇ ਲਾਈਵ ਸਟਾਕ ਵਾਲੇ ਆ, ਜਿਹੜੇ ਆਪਣੇ ਜਾਨਵਰ ਵਗੈਰਾ ਨੂੰ ਢੋਂਦੇ ਆ, ਜਾਂ ਬੀਜ਼ ਨੂੰ ਢੋਂਦੇ ਆ, ਜਾਂ ਹੋਰ ਜਿਹੜੇ ਹੈਗੇ ਜਿਹੜੇ ਆਪਣੇ ਐਗ ਹਾਲਰਸ ਹੈਗੇ ਜਿਹੜੇ ਆਪਣੇ 150 ਮਾਈਲਸ ਵਾਲੀ ਐਗਜ਼ੈਂਪਸ਼ਨ ਹੈਗੀ ਆ। ਸੋ ਕਾਫੀ ਜਿਹੜੀਆਂ ਐਗਜ਼ੈਂਪਸ਼ਨਸ ਹੈਗੀਆਂ ਉਹ ਦਿੱਤੀਆਂ ਗਈਆਂ ਆ, ਪਰ ਇਹ ਐਗਜ਼ੈਂਪਸ਼ਨ ਦਾ ਘੇਰਾ ਬਹੁਤ ਵੱਡਾ ਸੀਗਾ। ਇਸ ਕਰਕੇ ਜਿਹੜੀ ਐਗਜ਼ੈਂਪਸ਼ਨ ਨਹੀਂ ਪਾਸ ਹੋਈ। ਜਿਹੜੇ ਹੁਣ ਕਈ ਐਗਜ਼ੈਂਪਸ਼ਨਸ ਹੈਗੀਆਂ ਜਿਹੜੇ ਆਪਣੇ ਜਿੱਦਾਂ ਆਪਾਂ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਲੁੱਕ ਪਾਉਂਦੇ ਆ ਜਿਹੜਾ ਆਪਾਂ ਸੜਕਾਂ ਦੇ ਉੱਤੇ, ਉਹਨਾਂ ਦੀ ਐਗਜ਼ੈਂਪਸ਼ਨ ਜਿਹੜੀ ਆ ਬੜੀ ਕੁਇਕਲੀ ਅਪਰੂਵ ਹੋਈ ਸੀਗੀ ਤੇ ਬੜੇ ਥੋੜ੍ਹੇ ਜਿਹੜੀਆਂ ਉਹਨਾਂ ਦੀਆਂ ਆਪਣੀ ਲੋਕਾਂ ਦੀ ਜਿਹੜੀ ਸੀਗੀ ਉਹ 'ਚ ਰਿਕੁਐਸਟ ਸੀਗੀ। ਮੇਰੇ ਖਿਆਲ ਆਲਮੋਸਟ 50-55 ਲੋਕਾਂ ਨੇ ਸਿਰਫ ਉੱਤੇ ਕਮੈਂਟ ਕੀਤਾ ਸੀਗਾ, ਉਹਨੇ ਦੇ ਵਿੱਚ ਹੀ ਉਹਨਾਂ ਨੂੰ ਐਗਜ਼ੈਂਪਸ਼ਨ ਮਿਲ ਗਈ ਸੀਗੀ ਬਹੁਤ ਕੁਇਕਲੀ ਤੇ ਬਹੁਤ ਛੋਟੇ ਜਿਹੜੀ ਸੀਗੀ। ਪਰ ਉਹ ਸੀਗਾ ਕਿ ਉਹ ਇੱਕ ਬਹੁਤ ਛੋਟੀ ਜਿਹੜੀ ਪਾਪੂਲੇਸ਼ਨ, ਛੋਟੀ ਜਿਹੜੀ ਟਰੱਕਿੰਗ ਇੰਡਸਟਰੀ ਸੀ ਉਹਨੂੰ ਕਵਰ ਕਰਦੀ ਸੀਗੀ, ਉਹਦਾ ਦਾਇਰਾ ਐਡਾ ਵੱਡਾ ਨਹੀਂ ਸੀਗਾ। ਤੇ ਬਾਕੀ ਫਿਰ ਐਟ ਦਾ ਐਂਡ ਆਫ ਦਾ ਡੇ ਮੈਂ ਇੱਕੋ ਗੱਲ ਕਹਿਣਾ ਹੁੰਦਾ ਵੀ ਇਫ ਇਟ ਮੇਕ ਸੈਂਸ, ਇਫ ਇਟ ਡਜ਼ਨਟ ਮੇਕ ਸੈਂਸ ਦੈਨ ਸਿੰਪਲੀ ਜੇ ਆਪਾਂ ਨੂੰ ਲੱਗਦਾ ਕਿ ਆਪਾਂ ਇੱਕ ਸਿੰਪਲ ਇਨਸਾਨ ਸੋਚ ਸਕਦਾ ਵੀ ਇਹ ਡਜ਼ ਇਟ ਮੇਕ ਸੈਂਸ, ਸੋ ਜਿਹੜੀਆਂ ਚੀਜ਼ਾਂ ਦੀ ਸੈਂਸ ਬਣ ਰਹੀ ਆ ਉਹ ਪਾਸ ਹੋਣੀਆਂ ਚਾਹੀਦੀਆਂ। ਜੇ ਸੈਂਸ ਹੀ ਨਹੀਂ ਬਣਦੀ ਕੋਈ ਵੀ, ਫਿਰ ਦੈਨ ਇਟ ਡਜ਼ਨਟ ਨੀਡ ਟੂ ਗੋ ਥਰੂ। ਜੀ ਨਾਲ ਹੀ ਜਿਹੜੀ ਆਪਾਂ ਸਰੋਤਿਆਂ ਨੂੰ ਦੱਸਦੇ ਵੀ ਇੱਕ ਜਿਹੜੀ ਨਾਰਥ ਕੋਰੀਆ ਦੇ ਨਾਲ ਸੰਬੰਧਿਤ ਇੱਕ ਜਿਹੜੀ ਵੱਡੀ ਖਬਰ ਇਸ ਟਾਈਮ ਆ ਰਹੀ ਆ, ਜਿਹੜੇ ਸਾਡੇ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਜਿਹੜੇ ਉੱਥੇ ਪਹੁੰਚੇ ਸੀਗੇ, ਕਹਿੰਦੇ ਨਾਰਥ ਕੋਰੀਆ ਦੇ ਉੱਥੇ ਦੀ ਫੋਰਨ ਮਿਨਿਸਟਰੀ ਨਾਲ ਗੱਲਬਾਤ ਹੋਈ ਆ। ਜਿਹੜੇ ਮਾਈਕ ਪੋਂਪੇਓ ਉਹਨਾਂ ਨੇ ਕਿਹਾ ਵੀ ਜਿਹੜੇ ਟਾਕਸ ਆ, ਜਿਹੜੀ ਗੱਲਬਾਤ ਆ ਉਹ ਗੁੱਡ ਆ ਤੇ ਪ੍ਰੋਗਰੈਸ ਦੀ ਉਹਨਾਂ ਨੇ ਗੱਲ ਕੀਤੀ ਹੈ। ਪਰ ਉੱਧਰ ਨਾਰਥ ਕੋਰੀਆ ਦੇ ਫੋਰਨ ਮਿਨਿਸਟਰੀ ਆ, ਉਹਨਾਂ ਨੇ ਕਿਹਾ ਵੀ ਜਿਹੜੀ ਮਾਈਕ ਪੋਂਪੇਓ ਦੇ ਨਾਲ ਗੱਲਬਾਤ ਹੋਈ ਆ ਉਹ ਰਿਗਰੈਟੇਬਲ ਆ। ਅਤੇ ਉਹਨਾਂ ਨੇ ਕਿਹਾ ਵੀ ਅਮਰੀਕਾ ਆ ਉਹ ਸਾਨੂੰ ਇਕੱਲਿਆਂ ਨੂੰ ਹੀ ਡੀਨਿਊਕਲਾਈਜੇਸ਼ਨ ਕਰਾਉਣ ਦੀਆਂ ਜਿਹੜੀਆਂ ਡਿਮਾਂਡਸ ਆ ਉਹ ਲੈ ਕੇ ਆਇਆ ਆ। ਅਤੇ ਇੱਦਾਂ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਬਹੁਤ ਚਰਚਿਤ ਜਿਹੜੀ ਇੱਕ ਇਤਿਹਾਸਿਕ ਸੰਮੇਲਨ ਜਿਹੜਾ ਹੋਇਆ ਸੀ ਅਮਰੀਕਾ ਦਾ ਅਤੇ ਨਾਰਥ ਕੋਰੀਆ ਦਾ ਸਿੰਗਾਪੁਰ ਦੇ ਵਿੱਚ, ਉਹ ਫੇਲੀਅਰ ਵਾਲੇ ਪਾਸੇ ਨੂੰ ਜਿਹੜਾ ਤੁਰ ਰਿਹਾ ਆ। ਉਦੋਂ ਸਾਰਿਆਂ ਨੂੰ ਬਹੁਤ ਚਾਅ ਸੀਗਾ ਵੀ ਸ਼ਾਇਦ ਇਸ ਦੇ ਵਿੱਚੋਂ ਜਿਹੜਾ ਕੁਛ ਪੋਜ਼ੀਟਿਵ ਜਿਹੜਾ ਨਿਕਲੂਗਾ ਅਤੇ ਨਾਰਥ ਕੋਰੀਆ ਜਿਹੜਾ ਆ ਉਹ ਡੀਨਿਊਕਲਾਈਜ਼ ਆਪਣੇ ਆਪ ਨੂੰ ਕਰ ਲਊਗਾ। ਪਰ ਹੁਣ ਉਹਨਾਂ ਦਾ ਜਿਹੜਾ ਰਵੱਈਆ ਆ ਉਹ ਇੱਦਾਂ ਲੱਗ ਨਹੀਂ ਰਿਹਾ ਵੀ ਉਹ ਇਕੱਲਿਆਂ ਆਪਣੇ ਆਪ ਨੂੰ ਡੀਨਿਊਕਲਾਈਜ਼ ਜਿਹੜਾ ਕਰਨਗੇ। ਅਮਰੀਕਾ ਦੂਜਿਆਂ ਨੂੰ ਤਾਂ ਡੀਨਿਊਕਲਾਈਜ਼ ਕਰਾਉਣ ਦੀਆਂ ਜਿਹੜੀਆਂ ਉਹ ਮੰਗਾਂ ਰੱਖਦਾ ਆ, ਪਰ ਕੀ ਖੁਦ ਜਿਹੜਾ ਆਪ ਡੀਨਿਊਕਲਾਈਜ਼ ਕਰਨ ਦੀ ਜਿਹੜੀ ਇਹਨਾਂ ਦੀ ਮੰਗ ਆ ਉਸ ਦੇ ਵੱਲ ਨੂੰ ਗੌਰ ਕਰਨਗੇ, ਜਿਸ ਦੇ ਕਿ ਚਾਂਸ ਜਿਹੜੇ ਨਾਮੁਮਕਿਨ ਹੀ ਆ, ਬਹੁਤ ਘੱਟ ਦਾ ਕੀ ਕਹਿਣਾ ਆ, ਨਾਮੁਮਕਿਨ ਹੀ ਆ, ਲੱਗਦਾ ਨਹੀਂ ਆ। ਅਮਰੀਕਾ ਦਾ ਜੇ ਆਪਣਾ ਡੰਡਾ ਬਰਕਰਾਰ ਰੱਖਣਾ ਆ
ਤਾਂ ਐਡੇ ਛੋਟੇ ਮੁਲਕ ਦਾ ਖਾਸ ਕਰਕੇ ਰੋਗ ਨੇਸ਼ਨ ਦਾ ਕਹਿਣਾ ਮੰਨਣਾ ਜਿਹੜਾ ਉਹ ਤਾਂ ਜਿਹੜਾ ਆ ਜੋ ਕਰਨਗੇ ਤਾਂ ਫਿਰ ਕਿਸੇ ਨੇ ਇਹਨਾਂ ਦੀ ਗੱਲ ਜਿਹੜੀ ਕਿੱਥੇ ਬਾਅਦ 'ਚ ਸੁਣਨੀ ਆ। ਸੋ ਇਹ ਕਾਫੀ ਇੱਕ ਕੰਸਰਨਿੰਗ ਕਹਿ ਸਕਦੇ ਹਾਂ ਵੀ ਜਿਹੜੀ ਫੋਲੋ ਅਪ ਟਾਕਸ ਹੋਏ ਆ ਸੈਕਟਰੀ ਆਫ ਸਟੇਟ ਦੇ ਵਿੱਚ, ਅਤੇ ਇੱਕ ਕਹਿੰਦੇ ਇੱਕ ਬੜੇ ਹੀ ਖਤਰਨਾਕ ਫੇਜ਼ ਦੇ ਵਿੱਚ ਇਹ ਗੱਲ ਜਿਹੜੀ ਇਸ ਟਾਈਮ ਟਾਕਸ ਜਿਹੜੀ ਆ ਗੱਲਬਾਤ ਆ ਦੋਨਾਂ ਧਿਰਾਂ ਦੇ ਦਰਮਿਆਨ ਜਿਹੜੀ ਪਹੁੰਚ ਚੁੱਕੀ ਆ। ਅਤੇ ਇਹਦਾ ਇਸ ਟਾਈਮ ਇੱਕ ਹੀ ਪਾਸੇ ਨੂੰ ਲੱਗਦਾ ਆ ਜਿਹੜਾ ਜਾ ਰਿਹਾ ਆ ਵੀ ਇਹ ਜਲਦ ਹੀ ਜਿਹੜੇ ਟਾਕਸ ਆ ਉਹ ਹੁਣ ਫੇਲ ਹੋ ਜਾਣਗੇ। ਇੱਧਰ ਜਿਹੜਾ US ਜਾਂ ਜਿਹੜਾ ਨਾਰਥ ਕੋਰੀਆ ਇਹਨਾਂ ਗੱਲਬਾਤ ਦੇ ਵਿੱਚੋਂ ਕਹਿ ਲਓ ਵੀ ਟੇਬਲ ਤੋਂ ਉੱਠ ਕੇ ਜਿਹੜੇ ਆ ਉਹ ਬਾਹਰ ਨੂੰ ਜਿਹੜੇ ਉਹ ਆ ਜਾਣਗੇ। ਸੋ ਇੱਕ ਝਟਕਾ ਜਿਹਾ ਜਿਹੜਾ ਜ਼ਰੂਰ ਆ ਸਾਰੇ ਲੋਕਾਂ ਨੂੰ ਵੀ ਜਿਹੜਾ ਲੱਗਾ ਆ। ਬੜੇ ਲੋਕ ਜਿਹੜੇ ਆ ਉਤਸ਼ਾਹਿਤ ਸੀਗੇ ਅਤੇ ਬੜੇ ਲੋਕਾਂ ਨੂੰ ਉਮੀਦ ਸੀਗੀ ਵੀ ਸ਼ਾਇਦ ਇਹਨਾਂ ਟਾਕਸ ਦੇ ਵਿੱਚੋਂ ਇਹ ਗੱਲਬਾਤ ਦੇ ਵਿੱਚੋਂ ਕੁਛ ਨਾ ਕੁਛ ਪੋਜ਼ੀਟਿਵ ਜਿਹੜਾ ਨਿਕਲੂਗਾ। ਪਰ ਪਿਓਂਗ ਜਿਹੜਾ ਆ ਨਾਰਥ ਜਿਹੜੇ ਇਤਿਹਾਸ ਮੁੜ ਦੁਹਰਾਇਆ ਆ, ਪਹਿਲਾਂ ਗੱਲਬਾਤ ਕਰਨ ਦੇ ਲਈ ਆ ਜਾਂਦੇ ਆ ਅਤੇ ਫਿਰ ਗੱਲ ਜਿਹੜੀ ਕੋਈ ਮੰਨਦੇ ਨਹੀਂ ਆ। ਸੋ ਉਦੋਂ ਵੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਬੜਾ ਚਰਚਾ ਜਿਹੜੀ ਆ ਉਦੋਂ ਬਟੋਰੀ ਸੀਗੀ ਵੀ ਇਹ ਬੰਦਾ ਬੜਾ ਚੰਗਾ ਆ, ਇਹ ਹੈ ਉਹ ਹੈ, ਉਹ ਬੜਾ ਕੁਛ ਕਹਿ ਗਏ ਸੀਗੇ। ਅਤੇ ਹੁਣ ਦੇਖਦੇ ਆ ਵੀ ਉਹ ਆਪਣੇ ਜਿਹੜੇ ਸ਼ਬਦ ਆ ਉਹ ਕਿੱਦਾਂ ਬਾਅਦ ਦੇ ਵਿੱਚ ਖਾਣਗੇ, ਤਾਂ ਉਹਦੀ ਜਗ੍ਹਾ ਦੇ ਉੱਤੇ ਜਿਹੜਾ ਹੋਰ ਕੁਛ ਕੀ ਕਹਿਣਗੇ। ਸੋ ਨਾਲ ਹੀ ਜਿਹੜਾ ਜੁੜਿਆ ਮੁੱਦਾ ਇਹ ਆਉਂਦਾ ਆ ਵੀ ਹੁਣ ਰਸ਼ੀਆ ਦੇ ਨਾਲ ਵੀ ਜਿਹੜੇ ਥੋੜ੍ਹੇ ਦਿਨਾਂ ਦੇ ਵਿੱਚ ਗੱਲਬਾਤ ਜਿਹੜੀ ਉਹਨਾਂ ਦੀ ਹੋਣ ਜਾ ਰਹੀ ਆ। ਸੋ ਬਹੁਤ ਸਾਰੇ ਲੋਕ ਉਹਨਾਂ ਨੂੰ ਹਦਾਇਤ ਦੇ ਰਹੇ ਆ, ਗੱਲਬਾਤ ਕਹਿ ਰਹੇ ਆ ਵੀ ਦੇਖੋ ਗੱਲਬਾਤ ਦੇ ਵਿੱਚ ਜੋ ਵੀ ਨਿਕਲਦਾ ਆ ਉਹ ਤਾਂ ਠੀਕ ਆ, ਪਰ ਕਹਿੰਦੇ ਵੀ ਆਪਣੇ ਨਿੱਜੀ ਤੌਰ ਦੇ ਉੱਤੇ ਪੁਤਿਨ ਨੂੰ ਚੰਗਾ ਕਹਿਣਾ, ਮਾੜਾ ਕਹਿਣਾ ਜਾਂ ਕੁਛ ਹੋਰ ਤਰੀਕੇ ਦੇ ਨਾਲ ਕਹਿਣਾ ਤਾਂ ਉਹਦੇ ਤੋਂ ਜਿਹੜਾ ਕਿਤੇ ਨਾ ਕਿਤੇ ਗੁਰੇਜ਼ ਕਰਨ। ਪਰ ਰਾਸ਼ਟਰਪਤੀ ਟਰੰਪ ਟਲਦੇ ਕਿੱਥੇ ਆ, ਉਹ ਤਾਂ ਆਪਣੀਆਂ ਜਿਹੜੀਆਂ ਉਹ ਜ਼ਰੂਰ ਛੱਡਦੇ ਹੁੰਦੇ ਆ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਇਹਦੇ ਪਾਸੇ ਜਿਹੜੀਆਂ ਕਿਹੜੀ ਗੱਲਬਾਤ ਹੋਊਗੀ। ਬੜੀ ਅਹਿਮ ਚੀਜ਼ਾਂ ਨੇ ਕਿਉਂਕਿ ਇਹ ਸਾਰੀਆਂ ਗੱਲਾਂ ਬਾਤਾਂ ਜਾਂ ਜੋ ਵੀ ਆ ਆਪਾਂ ਤੁਹਾਨੂੰ ਦੱਸਦੇ ਹਾਂ ਇਹ ਫੋਰਨ ਪੋਲਿਸੀ ਦੇ ਉੱਤੇ ਇਹਨਾਂ ਦਾ ਜਿਹੜਾ ਡਾਇਰੈਕਟ ਅਸਰ ਜਿਹੜਾ ਆ ਉਹ ਰਹਿੰਦਾ ਆ। ਇੱਕ ਪਾਸੇ ਜੇ ਡੀਨਿਊਕਲੀਅਰਾਈਜੇਸ਼ਨ ਵਾਲੀ ਗੱਲ ਨਾਰਥ ਕੋਰੀਆ ਦੀ ਉਹ ਫੇਲ ਹੋ ਜਾਂਦੀ ਆ, ਉੱਧਰ ਟ੍ਰੇਡ ਵਾਰ ਜਿਹੜੀ ਆ ਉਹ ਚੱਲ ਪਈ ਆ ਚਾਈਨਾ ਦੇ ਨਾਲ। ਸੋ ਓਵਰਆਲ ਚੌਂਸ਼ਫੇਰਿਓਂ ਜਿਹੜੀ ਸਰਕਾਰ ਆ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿ ਲਓ ਵੀ ਵਿਵਾਦਾਂ ਦੇ ਵਿੱਚ ਅਤੇ ਇੱਦਾਂ ਦੀਆਂ ਜਿਹੜੀਆਂ ਕਹਿ ਲਓ ਨਾਕਾਮੀਆਂ ਦੇ ਵਿੱਚ ਫਿਰ ਉਹ ਘਿਰ ਜਾਊਗਾ। ਅਤੇ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਮਿਡ ਟਰਮ ਇਲੈਕਸ਼ਨਸ ਦੇ ਉੱਤੇ ਜਿਹੜਾ ਇਸ ਦਾ ਕਾਫੀ ਅਸਰ ਜਿਹੜਾ ਆ ਉਹ ਦੇਖਿਆ ਜਾ ਸਕੇਗਾ ਜੀ। ਅਤੇ ਰਮਨ ਜੀ ਆਪਾਂ ਜਿਹੜੀ ਟਰੱਕਿੰਗ ਦੀ ਇੱਕ ਅਗਲੀ ਜਿਹੜੀ ਗੱਲਬਾਤ ਉਹ ਕਰਦੇ ਜਾਈਏ। ਰਾਸ਼ਟਰਪਤੀ ਟਰੰਪ ਦੇ ਹੀ ਜਿਹੜੇ ਚੁਣੇ ਹੋਏ EPA ਦੇ ਹੀ ਜਿਹੜੇ ਸੀਗੇ ਸਕਾਟ ਪਰੂਟ, ਜਿਨ੍ਹਾਂ ਨੂੰ ਹੋਇਆ ਕਹਿੰਦੇ ਇੰਟਰਨਲੀ ਐਥਿਕਸ ਦੇ 18 ਕਿ 19 ਜਿਹੜੇ ਸਕੈਂਡਲ ਆ ਉਹਨਾਂ ਦੇ ਉੱਤੇ ਜਿਹੜੇ ਉਹ ਚੱਲ ਰਹੇ ਸੀ ਵੀ ਫੈਡਰਲ ਜਿਹੜੀ ਆ ਉਹ ਇਨਕਮ ਜਿਹੜੀ ਫੈਡਰਲ ਜਿਹੜੀ ਉਹਨਾਂ ਨੂੰ ਮਿਲਦੇ ਆ ਫੰਡਸ ਉਹਨਾਂ ਦੀ ਦੁਰਵਰਤੋਂ, ਫੈਡਰਲ ਇੰਪਲੋਈਜ਼ ਦੀ ਦੁਰਵਰਤੋਂ, ਹੋਰ ਪਤਾ ਨਹੀਂ ਕਿਹੜੇ ਜਿਹੜੇ ਸਕੈਂਡਲ ਕਹਿੰਦੇ ਉਹਨਾਂ ਦੇ ਚੱਲ ਰਹੇ ਸੀ। ਉਹ ਪਿਛਲੇ ਦਿਨੀ ਜਿਹੜੀ ਅਸਤੀਫਾ ਦੇ ਗਏ ਸੀਗੇ ਅਤੇ ਪਰ ਕਹਿੰਦੇ ਜਾਂਦੇ ਆ ਉਹ ਸੁਪਰ ਪੋਲਿਊਟਿੰਗ ਟਰੱਕਸ ਦੇ ਲਈ ਇੱਕ ਲੂਪ ਹੋਲ ਛੱਡ ਗਏ ਆ। ਹਾਂਜੀ, ਇਹ ਜਿਹੜੇ ਟਰੱਕ ਹੈਗੇ ਜੀ ਇਹ ਥੋੜੇ ਜਿਹੇ ਬਹੁਤ ਗਿਣਤੀ ਦੇ ਕੁਛ ਇੱਕ ਬਿਲਡਰ ਹੈਗੇ ਆ, ਮੈਨੂਫੈਕਚਰ ਹੈਗੇ ਟਰੱਕਸ ਦੇ ਜਿਹੜੇ ਗਲਾਈਡਰ ਟਰੱਕਸ ਬਣਾਉਂਦੇ ਆ, ਤੇ ਮੇਰੇ ਖਿਆਲ ਲੈਸ ਦੈਨ 2% ਟੋਟਲ ਟਰੱਕ ਸੇਲਸ ਦਾ ਇਹਨਾਂ ਦਾ ਹਿੱਸਾ ਹੈਗਾ। ਪਰ ਜਿਵੇਂ ਕਿ ਅਮਰੀਕਾ ਦੇ ਵਿੱਚ ਜਿੰਨੇ ਟਰੱਕ ਵਿਕਦੇ ਆ ਕਾਫੀ ਜ਼ਿਆਦਾ ਆ। ਸੋ ਇਹ ਜਿਹੜੇ ਹੈਗੇ ਆ ਜੀ ਇਹਨਾਂ ਨੂੰ ਉਹ ਓਕੇ ਕਰ ਗਏ, ਇਹਨਾਂ ਨੂੰ ਜਿਹੜੀ EPA ਦੇ ਅੰਡਰ ਇਹਨਾਂ ਨੂੰ ਰੋਕ ਲੱਗੀ ਹੋਈ ਸੀ, ਇਹਨਾਂ ਦੇ ਉੱਤੇ ਇੱਕ ਰੋਕ ਲੱਗੀ ਸੀਗੀ ਕਿ ਤੁਸੀਂ ਇੰਨੇ ਟਰੱਕ ਹੀ ਬਣਾ ਸਕਦੇ ਹੋ ਸਾਲ ਦੇ। ਸੋ ਇਹਨਾਂ ਦਾ ਕਾਫੀ ਜਿਹੜਾ ਵਿਰੋਧ ਉਹ ਆਪਣੇ ਜਿਹੜੇ ਲੰਗ ਕੈਂਸਰ ਜਾਂ ਐਜ਼ਮਾ ਵਾਲੇ ਆ ਜਿਹੜੇ ਅਲਾਇੰਸ ਆ ਪਬਲਿਕ ਹੈਲਥ ਗਰੁੱਪਸ ਹੈਗੇ ਆ, ਅਮਰੀਕਨ ਲੰਗ ਐਸੋਸੀਏਸ਼ਨ ਹੈਗੀ ਆ, ਉਹਨਾਂ ਨੇ ਸਾਰਿਆਂ ਨੇ ਜਿਹੜੇ ਹੈਗੇ ਆ ਐਨਵਾਇਰਮੈਂਟਲ ਡਿਫੈਂਸ ਫੰਡਸ ਆ, ਹੋਰ ਸਾਰੇ ਯੂਨਾਈਟਿਡ ਪਾਰਸਲ ਸਰਵਿਸ ਆ, ਵਾਲਵੋ ਗਰੁੱਪ ਹੈਗਾ ਆ। ਸੋ ਇਹ ਸਾਰਿਆਂ ਨੇ ਇਹਦਾ ਵਿਰੋਧ ਬੜਾ ਕੀਤਾ ਸੀਗਾ ਕਿ ਇਹ ਨਹੀਂ ਇਹਨਾਂ ਨੂੰ ਨਹੀਂ ਛੋਟ ਹੋਣੀ ਚਾਹੀਦੀ, ਕਿਉਂਕਿ ਜਿਹੜੇ ਇਹ ਟਰੱਕ ਬਣਦੇ ਆ ਇਹ ਆਲਮੋਸਟ ਨਾਰਮਲ ਟਰੱਕ ਨਾਲੋਂ 55 ਗੁਣਾ ਜ਼ਿਆਦਾ ਏਅਰ ਮਿਲਣੀ ਚਾਹੀਦੀ ਇਹਨਾਂ ਨੂੰ, ਜਿਹੜੀ ਆ ਇਹਨਾਂ ਦੀ ਜਿਹੜੀ ਮੈਨੂਫੈਕਚਰਿੰਗ ਆ ਉਹ ਨਹੀਂ ਹੋਣੀ ਚਾਹੀਦੀ। ਸੋ 300 ਦੇ ਉੱਤੇ ਮੈਨੂਫੈਕਚਰਿੰਗ ਸੀਗੀ ਪਹਿਲਾਂ, ਇਹ ਆਲਮੋਸਟ ਜਿਹੜੇ ਆ ਇਹਨਾਂ ਨੂੰ 300 ਦਾ ਕੈਪ ਲਾਇਆ ਸੀਗੀ, 300 ਗਲਾਈਡਰਸ ਪਰ ਮੈਨੂਫੈਕਚਰ ਸੀਗਾ ਇਹਨਾਂ ਤੇ ਮੇਰੇ ਖਿਆਲ ਉਹ ਹੁਣ ਜਾਂਦੇ ਇਹਨਾਂ ਦਾ ਜਿਹੜਾ ਆ ਉਹ ਕੈਪ ਖੋਲ ਗਿਆ। ਸੋ ਉਹ ਕਾਫੀ ਜਿਹੜੀ ਇੱਕ ਕਹਿ ਲਓ ਜੀ ਸਿਚੁਏਸ਼ਨ ਕ੍ਰੀਏਟ ਕਰ ਗਿਆ ਜਿਹਦੇ ਵਿੱਚ ਕਿ ਮਾਰਕੀਟ ਦੇ ਵਿੱਚ
ਇੰਨੇ ਪਿਛਲੇ ਸਾਲ ਜਿੱਦਾਂ ਹੁਣ ਆਪਾਂ ਕੈਲੀਫੋਰਨੀਆ ਦੇ ਵਿੱਚ ਵੀ ਦੇਖਿਆ ਜਿਹੜਾ ਕਾਰਪੂ ਵੱਲੋਂ ਇੰਨਾ ਕੁਛ ਕਰਕੇ ਸਾਰੇ ਲੋਕਾਂ ਦਾ ਇੰਨਾ ਪੈਸਾ ਖਰਚਾ ਕੇ ਟਰੱਕ ਨਵੇਂ ਕਰਵਾ ਕੇ ਤੇ ਜੇ ਵਿੱਚ ਤੁਸੀਂ 2-4 ਜਣਿਆਂ ਨੂੰ ਇਹ ਮਤਲਬ ਕਿ ਦੇ ਜਾਂਦੇ ਆ ਕਿ ਤੁਸੀਂ ਚਲੋ ਕੋਈ ਨਹੀਂ ਤੁਸੀਂ ਪੋਲਿਊਟਰ ਟਰੱਕ ਜਿੰਨੇ ਮਰਜ਼ੀ ਬਣਾ ਲਓ ਤੇ ਜਿਹੜੇ ਦੂਜੇ ਉਹਨਾਂ ਤੇ ਵੀ ਅਸਰ ਹੈ ਤੇ ਲੋਕਾਂ ਦੇ ਵੀ ਬਹੁਤ ਜ਼ਿਆਦਾ ਅਸਰ ਹੈਗਾ ਕਿਉਂਕਿ ਖਾਸ ਕਰਕੇ ਆਪਣੇ ਕੈਲੀਫੋਰਨੀਆ ਨੇ ਜਿਹੜਾ ਪਿਛਲੇ 10 ਸਾਲਾਂ ਦੇ ਵਿੱਚ ਕਾਰ ਦੇ ਨਾਲ ਹੰਢਾਇਆ ਹੈ ਦੁੱਖ ਜਿਹੜਾ ਕਿ ਬਹੁਤ ਜਿਹੜੇ ਟਰੱਕਸ ਜਿਹੜੇ ਸੀਗੇ ਬੜੇ ਵਧੀਆ ਟਰੱਕ ਸੀਗੇ ਲੋਕਾਂ ਨੂੰ ਵੇਚਣੇ ਪਏ ਜਾਂ ਛੱਡਣੇ ਪਏ ਜਾਂ ਬਿਲਕੁਲ ਭੰਗਦੇ ਭਾਅ ਜਿਹੜੇ ਚਲੇ ਗਏ ਟਰੱਕ ਤੇ ਉਹ ਜਿਹੜਾ ਇੱਕ ਚੀਜ਼ ਹੈਗੀ ਆ ਕਿ ਜਦੋਂ ਇੰਨਾ ਕੁਛ ਕਰਕੇ ਹੁਣ ਇੱਕ ਪਾਸੇ ਨੂੰ ਠੀਕ ਹੋਣ ਲੱਗਾ ਸੀਗਾ ਤੇ ਉਹ ਜਾਂਦੇ ਜਾਂਦੇ ਜਿਹੜਾ ਇਹ ਕੰਮ ਕਰਕੇ ਇਹਨਾਂ ਤੋਂ ਜਿੱਦਣ ਤੋਂ ਇਹਨਾਂ ਨੂੰ ਹਾਇਰ ਕੀਤਾ ਐਚਪੀ ਉਦਣ ਤੋਂ ਹੀ ਕਾਫੀ ਇਹ ਜਿਹੜੀਆਂ ਵਿਵਾਦ ਸੀ ਇਹਦੇ ਵਿੱਚ ਘਿਰੇ ਸੀ ਕਿਉਂਕਿ ਇਹ ਗਲੋਬਲ ਵਾਰਮਿੰਗ ਦੇ ਵੀ ਵਿਰੁੱਧ ਹੈਗੇ ਆ ਵਿਰੁੱਧ ਸੀਗੇ ਤੇ ਬਾਕੀ ਹੋਰ ਵੀ ਕਈ ਜਿਹੜੀਆਂ ਚੀਜ਼ਾਂ ਸੀਗੀਆਂ ਇਹਨਾਂ ਦੀਆਂ ਸਕਾਟਰੋਡ ਦੀਆਂ ਜਿਹੜੀਆਂ ਜਿੱਦਾਂ ਕਿ ਤੁਸੀਂ ਕਿਹਾ ਕਿ ਸਕੈਂਡਲਸ ਬਹੁਤ ਜ਼ਿਆਦਾ ਸੀਗੇ ਪਰ ਜਿਹੜਾ ਆਹ ਕੰਮ ਕੀਤਾ ਇਹਨਾਂ ਨੇ ਡੈਫੀਨੇਟਲੀ ਜਿਹੜਾ ਆ ਬਿਗ ਲੂਪ ਹੋਲ ਛੱਡ ਗਏ ਜਾਂਦੇ ਜਾਂਦੇ ਸੋ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜਿਹੜੀ ਹੁਣ ਅੱਗੇ ਆਉਣ ਵਾਲੇ ਜਿਹੜੇ ਹੈਗੇ ਆ ਇਹਦੇ ਹੈਡ ਹੈਗੇ ਆ ਉਹ ਕੀ ਕਰਦੇ ਆ ਜਾਂ ਉਹ ਕੀ ਸਟੈਪ ਲੈਂਦੇ ਆ ਇਹਦੇ ਲਈ ਜੀ ਬਿਲਕੁਲ ਕਹਿੰਦੇ ਵੀ ਜਿਹੜੇ ਐਂਡਰਿਊ ਉਹਨਾਂ ਦਾ ਨਾਂ ਦੱਸਿਆ ਜਾਂਦਾ ਜਿਹੜੇ ਡਿਪਟੀ ਸੀਗੇ ਅਤੇ ਉਹ ਹੁਣ ਕਾਰਜਕਾਰੀ ਜਿਹੜੇ ਆ ਉਹਨਾਂ ਨੇ ਬਣਾ ਦਿੱਤੇ ਆ ਉਹ ਸਕੱਤਰ ਵੀ ਉਹਨਾਂ ਦੀ ਲੱਗਦਾ ਆ ਵੀ ਉਹਨਾਂ ਨੂੰ ਹੀ ਜਿਹੜਾ ਮੇਨ ਅਹੁਦਾ ਜਿਹੜਾ ਮਿਲ ਜਾਣਾ ਆ ਅਤੇ ਵਿਚਾਰਧਾਰਾ ਕਹਿੰਦੇ ਆਲਮੋਸਟ ਸਿਮਿਲਰ ਹੀ ਆ ਉਹਨਾਂ ਦੀ ਵੀ ਉਹ ਲੌਬਿਸਟ ਰਹੇ ਆ ਬਹੁਤ ਸਾਰੀਆਂ ਅਜਿਹੀਆਂ ਵੱਡੀਆਂ ਕੰਪਨੀਆਂ ਦੇ ਲਈ ਜਿਹੜੀਆਂ ਕਹਿ ਲਓ ਵੀ ਪੋਲਿਊਟੈਂਟ ਆ ਜਾਂ ਜਿਨ੍ਹਾਂ ਉੱਤੇ ਦੋਸ਼ ਲੱਗਦੇ ਆ ਵੀ ਇਹ ਪੋਲਿਊਸ਼ਨ ਜ਼ਿਆਦਾ ਫੈਲਾਉਂਦੀਆਂ ਆ ਅਤੇ ਉਹ ਰੈਗੂਲੇਸ਼ਨਸ ਘਟਾਉਣ ਦੇ ਲਈ ਜਿਹੜਾ EPA ਦੇ ਵਿਰੁੱਧ ਜਿਹੜੀ ਉਹ ਪਹਿਲਾਂ ਲੌਬਿੰਗ ਕਰਦੇ ਰਹੇ ਆ ਅਤੇ ਹੁਣ ਉਹਨਾਂ ਦੇ ਉਹ ਚੀਫ ਬਣੇ ਨੇ ਸੋ ਕਿਤੇ ਨਾ ਕਿਤੇ ਸਭ ਨੂੰ ਪਤਾ ਹੀ ਅੰਦਾਜ਼ਾ ਹੈ ਹੀ ਆ ਵੀ ਇਹ ਕਿਹੜੇ ਵਾਲੇ ਪਾਸੇ ਨੂੰ ਜਿਹੜੀ ਇਨਵਾਇਰਮੈਂਟ ਪ੍ਰੋਟੈਕਸ਼ਨ ਆ ਕਿਹੜੇ ਵਾਲੇ ਜਾ ਰਹੀ ਹੈਗੀ ਆ ਜੀ ਜੀ ਅਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਰਮਨ ਜੀ ਅਤੇ ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਅਤੇ ਹੋਰ ਜਿਹੜੀਆਂ ਕੁਛ ਜਿਹੜੀਆਂ ਟਰੱਕਿੰਗ ਦੇ ਨਾਲ ਖਬਰਾਂ ਆ ਖਾਸ ਕਰਕੇ ਕੈਲੀਫੋਰਨੀਆ ਦੇ ਨਾਲ ਸੰਬੰਧਿਤ ਜਿਹੜੀ ਅਹਿਮ ਖਬਰ ਆ ਜਿਹੜੀ ਵਹੀਕਲ ਟੈਕਸ ਅਤੇ ਫੀਸ ਵਾਲੀ ਆ ਉਸ ਦੇ ਬਾਰੇ ਜਿਹੜੀ ਦੱਸਾਂਗੇ ਅਤੇ ਨਾਲ ਹੀ ਕੁਛ ਕੁ ਜਿਹੜੇ ਰੇਟਸ ਰਹੇ ਨੇ ਪਿਛਲੇ ਹਫ਼ਤਿਆਂ ਦੇ ਵਿੱਚ ਪਿਛਲੇ ਵੀਕ ਦੇ ਵਿੱਚ ਜਿਹੜੀਆਂ ਸਪੈਸ਼ਲ ਲੇਨਸ ਹੈਗੀਆਂ ਆ ਉਹਨਾਂ ਦੀ ਵੀ ਜਿਹੜੀ ਜਾਣਕਾਰੀ ਆਪਾਂ ਆਪਣੇ ਸਰੋਤਿਆਂ ਨੂੰ ਦੇਵਾਂਗੇ ਸੋ ਇੱਦਾਂ ਹੀ ਜਿਹੜਾ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਟਰੈਕਿੰਗ ਸਪੈਸ਼ਲ ਇੱਦਾਂ ਹੀ ਚੱਲਦਾ ਰਹੇਗਾ ਸੈਕਰਾਮੈਂਟੋ ਦੇ ਗੈਸ ਸਟੇਸ਼ਨ ਅਤੇ ਬਾਸਕਿਨ ਰੌਬਨ ਦੇ ਉੱਤੇ 2 ਇੰਪਲਾਈਜ਼ ਦੀ ਜ਼ਰੂਰਤ ਹੈ ਗੈਸ ਸਟੇਸ਼ਨ ਦੇ ਉੱਤੇ 2 ਇੰਪਲਾਈ ਅਤੇ ਬਾਸਕਿਨ ਰੌਬਨ ਦੇ ਵਿੱਚ 2 ਇੰਪਲਾਈਜ਼ ਦੀ ਜ਼ਰੂਰਤ ਹੈ ਫੁੱਲ ਟਾਈਮ ਜੌਬ ਹੋਵੇਗੀ ਜੇਕਰ ਤੁਸੀਂ ਵੀ ਨੌਕਰੀ ਦੀ ਭਾਲ ਦੇ ਵਿੱਚ ਹੋ ਅੱਜ ਹੀ ਸੰਪਰਕ ਕਰੋ ਨੰਬਰ 916 543 1733 9165431733 ਇੱਕ ਵਾਰੀ ਫਿਰ ਸੈਕਰਾਮੈਂਟੋ ਦੇ ਗੈਸ ਸਟੇਸ਼ਨ ਅਤੇ ਬਾਸਕਿਨ ਰੌਬਨਸ ਦੇ ਉੱਤੇ 2 ਇੰਪਲਾਈਜ਼ ਦੀ ਜ਼ਰੂਰਤ ਹੈ ਫੁੱਲ ਟਾਈਮ ਜੌਬ ਹੋਵੇਗੀ ਹੋਰ ਜਾਣਕਾਰੀ ਲਈ ਕਾਲ 9165431733 916 543 1733 ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਹੋਰ ਜਾਣਕਾਰੀ ਲਈ ਜਾਂ ਐਡ ਲਵਾਉਣ ਦੇ ਲਈ ਕਾਲ 408 272 5200 ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ ਓਹੋ ਜੀ ਫਿਕਰ ਨਾ ਕਰੋ ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ ਓਏ ਵਾਹ ਐ ਨਹੀਂ ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ ਪਰੀ ਕਹਾਣੀਆਂ ਵਾਂਗ ਬਿਲਕੁਲ ਨਵਾਂ ਸਜਿਆ ਹਾਲ ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ ਵਧੀਆ ਖੁੱਲੀ ਡੁੱਲੀ ਪਾਰਕਿੰਗ ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ ਫੋਨ 916673078822 ਤੇ 9163963853 ਯਾਦ ਹੈ ਨਾ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ
ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰ 535959 530 415 5959, ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-66 ਜਾਂ ਫਿਰ 0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਸਤੀ ਸਤਵਿੰਦਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਮੇਰੇ ਨਾਲ ਜੁੜੇ ਹੋਏ ਨੇ ਰਮਨ ਲੋ ਜੀ, ਹੋਈਆਂ ਖਬਰਾਂ ਲੈ ਕੇ ਆਪਣੇ ਨਾਲ ਜੁੜਦੇ ਨੇ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਤੇ ਅਗਲੀਆਂ ਜਿਹੜੀਆਂ ਆਪਾਂ ਖਬਰਾਂ ਦੇ ਉੱਤੇ ਨਜ਼ਰ ਬਣਾਈਏ ਰਮਨ ਜੀ, ਜਿਹੜੇ ਕਹਿੰਦੇ ਆ ਨਵੰਬਰ ਦੀਆਂ ਇਲੈਕਸ਼ਨ ਹੋਣੀਆਂ ਆ ਹੁਣ 2018 ਦੀਆਂ। ਕੈਲੀਫੋਰਨੀਆ ਦੇ ਵੋਟਰ ਡਿਸਾਈਡ ਕਰਨਗੇ ਵੀ ਜਿਹੜੇ ਟੈਕਸ, ਜਿਹੜੇ ਵਹੀਕਲ ਦੇ ਉੱਤੇ ਟੈਕਸ ਆ, ਤੇ ਜਿੱਦਾਂ ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿੱਲ ਸਾਈਨ ਹੋਇਆ ਸੀਗਾ ਇੱਥੋਂ ਦੇ ਗਵਰਨਰ ਜੈਰੀ ਬਰਾਊਨ ਦੇ ਦੁਆਰਾ, ਜਿਹਦੇ ਵਿੱਚ ਕਾਫੀ ਜ਼ਿਆਦਾ ਟੈਕਸ ਜਿਹੜਾ ਵਧਾਇਆ ਗਿਆ ਸੀ ਡੀਜ਼ਲ ਦੇ ਉੱਤੇ, ਗੈਸ ਦੇ ਉੱਤੇ, ਤੇ ਉਹ ਹੁਣ ਲੋਕ ਡਿਸਾਈਡ ਕਰਨਗੇ ਵੀ ਉਹ ਟੈਕਸ ਬਣਿਆ ਰਹੂਗਾ ਜਾਂ ਨਹੀਂ। ਬਿਲਕੁਲ ਜੀ, ਨਵੰਬਰ 1 2017 ਨੂੰ ਜਿਹੜਾ ਆਪਣਾ ਗੈਸ ਟੈਕਸ ਜਾਂ ਡੀਜ਼ਲ ਟੈਕਸ ਵੀ ਇਨਕਰੀਜ਼ ਹੋਇਆ ਸੀ। 20 ਸੈਂਟ ਡੀਜ਼ਲ ਤੇ 12 ਸੈਂਟ ਗੈਸ ਟੈਕਸ ਜਿਹੜਾ ਇਨਕਰੀਜ਼ ਹੋਇਆ ਸੀ, ਉਹਨੂੰ ਰੀ ਅਪੀਲ ਕਰਨ ਵਾਸਤੇ, ਉਹਨੂੰ ਬੰਦ ਕਰਨ ਵਾਸਤੇ ਜਿਹੜੀ ਅਪੀਲ ਸੀਗੀ, ਉਹਦੇ ਵਾਸਤੇ 5,85,000 ਜਿਹੜੇ ਵੈਲਿਡ ਸਿਗਨੇਚਰ ਚਾਹੀਦੇ ਸੀ, ਜਿਹੜੇ ਕਿ ਮਿਲ ਚੁੱਕੇ ਆ, ਉਹਨਾਂ ਨੇ ਇਕੱਠੇ ਕਰ ਲਏ ਆ। ਸੋ ਇਹ ਰਿਪਬਲਿਕਨ ਲੈਡ ਗਰੁੱਪ ਹੈਗਾ ਜਿਨ੍ਹਾਂ ਨੇ ਇਹ ਸਿਗਨੇਚਰਸ ਇਕੱਠੇ ਕੀਤੇ ਆ, ਤੇ ਇਹਨੂੰ ਹੁਣ ਇਹ ਜਿਹੜਾ ਆਪਣਾ ਗੈਸ ਟੈਕਸ ਸੀਗਾ ਇਹ ਆ ਗਿਆ ਬੈਲਟ ਦੇ ਉੱਤੇ। ਸੋ ਬੈਲਟ ਦੇ ਉੱਤੇ ਆਉਣ ਦਾ ਮਤਲਬ ਹੈ ਕਿ ਹੁਣ ਪਬਲਿਕ, ਤੁਹਾਡੇ ਤੇ ਮੇਰੇ ਵਾਂਗੂ ਜਿਹੜੇ ਅਸੀਂ ਜਿਹੜੇ ਵੋਟਰਸ ਹੈਗੇ ਆ, ਉਹ ਡਿਸਾਈਡ ਕਰਨਗੇ ਇਹਦੇ ਬਾਰੇ ਦੇ ਵਿੱਚ ਕਿ ਇਹ ਜਿਹੜਾ ਗੈਸ ਟੈਕਸ ਆ ਇਹ ਇੱਦਾਂ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਚਾਹੀਦਾ। ਕਿਉਂਕਿ ਜ਼ਿਆਦਾ ਜਿਹੜੀ ਇਹਦੇ ਵਿੱਚ ਸਿਚੁਏਸ਼ਨ ਜਿਹੜੀ ਆ ਉਹ ਇਹ ਬਣੀ ਆ ਕਿ ਜਿਹੜੇ ਇਹ ਟੈਕਸ ਦੇ ਪੈਸੇ ਸੀਗੇ, ਇਹ ਜਿਸ ਕੰਮ ਵਾਸਤੇ ਲਏ ਜਾਂਦੇ ਉਸ ਕੰਮ ਵਾਸਤੇ ਜਾਂਦੇ ਨਹੀਂ। ਸੋ ਇਸ ਕਰਕੇ ਜਿਹੜੇ ਆ ਇਹ ਕਾਫੀ ਰੋਸ ਵੀ ਹੈਗਾ ਆ ਪਬਲਿਕ ਦੇ ਵਿੱਚ ਵੀ, ਜੇ ਤਾਂ ਤੁਸੀਂ ਟੈਕਸ ਲਾਉਣਾ ਆ ਤਾਂ ਟੈਕਸ ਲਾ ਕੇ ਤੈਨੂੰ ਕਿਸੇ ਜਿਹੜੇ ਕੰਮ ਵਾਸਤੇ ਟੈਕਸ ਲਾਇਆ ਉਹਦੇ ਕੰਮ ਵਾਸਤੇ ਵਰਤੇ ਜਾਣ, ਪਰ ਯੂਜ਼ਲੀ ਉਹ ਜਿਹੜੇ ਆ ਉਹ ਇੱਧਰ ਉੱਧਰ ਦੂਜੇ ਕੰਮਾਂ ਵਾਸਤੇ ਹੋ ਜਾਂਦੇ ਆ। ਸੋ ਇਸ ਕਰਕੇ ਵੀ ਜਿਹੜਾ ਇਹਨੂੰ ਕਾਫੀ ਜ਼ੋਰ ਸ਼ੋਰ ਦੇ ਨਾਲ ਇਹ ਜਿਹੜਾ ਟੈਕਸ ਰੀਪੀਲ ਹੈਗੀ ਆ, ਇਹ ਜਿਹੜੇ ਆ ਰਿਪਬਲਿਕਨ ਲੈਡ ਗਰੁੱਪ ਨੇ ਜਿਹੜਾ ਇਹਨੂੰ ਲਿਆਂਦਾ ਆ ਵਾਪਸ। ਤੇ ਸੋ ਦੇਖਣ ਵਾਲੀ ਗੱਲ ਹੋਊਗੀ ਕਿ ਹੁਣ ਨਵੰਬਰ ਦੇ ਵਿੱਚ ਜਦੋਂ ਸਟੇਟ ਇਲੈਕਸ਼ਨ 'ਚ ਜਾਂਦੇ ਆ ਤੇ ਪਬਲਿਕ ਕੀ ਫੈਸਲਾ ਕਰਦੀ ਆ, ਇਹਦੇ ਖਿਲਾਫ ਜਾਂਦੀ ਹੈ ਜਾਂ ਇਹਦੇ ਵੱਲ ਜਾਂਦੀ ਆ, ਇਹ ਦੇਖਣ ਵਾਲੀ ਗੱਲ ਰਹੂਗੀ ਜੀ। ਤੇ ਨਾਲ ਹੀ ਜੇ ਮੈਂ ਆਪਾਂ ਜੁੜਿਆ ਹੋਇਆ ਸਵਾਲ ਪੁੱਛੀਏ ਵੀ ਕੀ ਟਰੱਕਿੰਗ ਇੰਡਸਟਰੀ ਦੇ ਉੱਤੇ ਜਿਹੜਾ ਟੈਕਸ ਦਾ ਵਾਧਾ ਹੋਇਆ ਆ,
ਕੀ ਇਸ ਦਾ ਅਸਰ ਕੀ ਲੋਡਸ ਦੇ ਉੱਤੇ ਪੈ ਰਿਹਾ ਆ, ਡਰਾਈਵਰਾਂ ਨੂੰ ਜਾਂ ਜਿਹੜੇ ਕੰਪਨੀਆਂ ਆ ਉਹਨਾਂ ਨੂੰ ਇਸ ਦੇ ਕਰਕੇ ਨੁਕਸਾਨ? ਅਲਟੀਮੇਟ ਅਤੇ ਤੁਹਾਡੇ ਜਿਹੜੇ ਲੋਡ ਆ ਉਹਨਾਂ ਦਾ ਰੇਟਸ ਵੀ ਥੋੜ੍ਹੇ ਜਿਹੇ ਅਪ ਚਲੇ ਜਾਂਦੇ, ਮਹਿੰਗੇ ਹੋ ਜਾਂਦੇ ਆ, ਤੇ ਅਲਟੀਮੇਟਲੀ ਕਾਸਟ ਜਿਹੜੀ ਆ ਇਹ ਕੰਜ਼ਿਊਮਰ ਦੇ ਉੱਪਰ ਹੀ ਆਉਂਦੀ ਆ। ਫਰਕ ਤੇ ਪੈਂਦਾ ਆ ਕਿਉਂਕਿ 20 ਸੈਂਟ ਪਰ ਗੈਲਨ ਜਿਹੜਾ ਡੀਜ਼ਲ ਮਹਿੰਗਾ ਹੋ ਜਾਣਾ ਟੈਕਸ ਦੇ ਕਰਕੇ, ਤੇ ਉਹਦੇ ਕਰਕੇ ਹੁਣ ਅਸੀਂ ਐਜ਼ ਕੈਲੀਫੋਰਨੀਆ ਦੀ ਜੇ ਗੱਲ ਕਰੀਏ ਤੇ ਅਸੀਂ ਕੈਲੀਫੋਰਨੀਆ ਦੇ ਵਿੱਚ ਮੇਰੇ ਖਿਆਲ ਆਪਾਂ ਸਾਰੇ US ਤੋਂ ਵੱਧ ਜਿਹੜਾ ਟੈਕਸ ਪੇ ਕਰਦੇ ਹਾਂ ਹਰ ਕਿਸੇ ਚੀਜ਼ 'ਚ, ਇਨਕਲੂਡਿੰਗ ਗੈਸ ਤੇ ਡੀਜ਼ਲ ਦੇ ਉੱਤੇ। ਤੇ ਆਪਣੀਆਂ ਜਿਹੜੀਆਂ ਪ੍ਰਾਈਸਿਸ ਹੈਗੀਆਂ ਗੈਸ ਐਂਡ ਡੀਜ਼ਲ ਦੀਆਂ ਮੇਰੇ ਖਿਆਲ ਨੇਸ਼ਨ ਦੇ ਵਿੱਚ ਸਾਰਿਆਂ ਨਾਲੋਂ ਹਾਈਐਸਟ ਆ ਜੀ। ਤੇ ਜੇ ਉਸ ਪੱਖੋਂ ਵੀ ਅਸੀਂ ਇੱਥੇ ਜਿਹੜੇ ਟਰੱਕਰ ਆ ਉਹ ਕਾਫੀ ਜਿਹੜਾ ਦੂਜੀਆਂ ਸਟੇਟਸ ਨਾਲੋਂ ਜ਼ਿਆਦਾ ਉਹਨਾਂ ਦੇ ਪੈਸੇ ਵਗੈਰਾ ਜਿਹੜੇ ਐਕਸਪੈਂਸਿਸ ਹੈਗੇ ਆ ਜ਼ਿਆਦਾ ਹੋ ਜਾਂਦੇ ਆ। ਸੋ ਅਲਟੀਮੇਟਲੀ ਜਿਹੜਾ ਇਹ ਚੀਜ਼ਾਂ ਹੈਗੀਆਂ ਸਾਰੀਆਂ ਜਿੱਦਾਂ ਅਲਟੀਮੇਟਲੀ ਇਵੈਂਚੁਅਲੀ ਜਾ ਕੇ ਇਹ ਅਸਰ ਜਿਹੜਾ ਆ ਉਹ ਕੰਜ਼ਿਊਮਰ ਤੇ ਹੀ ਆਉਂਦਾ ਆ। ਸੋ ਦੇਖੋ ਕੰਜ਼ਿਊਮਰ ਤੇ ਜੇ ਅਸਰ ਪੈਂਦਾ ਹੈ ਤੇ ਪਰ ਇਹ ਹੈ ਕਿ ਟੈਕਸ ਵੀ ਚਾਹੀਦੇ ਆ। ਪਰ ਹੁਣ ਕਾਫੀ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੇ ਜੁਲਾਈ 1 ਤੋਂ ਕਾਫੀ ਹੋਰ ਵੀ ਜਿਹੜੀਆਂ USA ਦੀਆਂ ਸਟੇਟਸ ਹੈਗੀਆਂ ਉਹਨਾਂ ਨੇ ਇਨਕਰੀਜ਼ਸ ਕੀਤੀਆਂ ਹੈਗੀਆਂ ਗੈਸ ਤੇ ਡੀਜ਼ਲ ਪ੍ਰਾਈਸ ਆਪਣੇ ਟੈਕਸ ਦੇ ਵਿੱਚ, ਪਰ ਇਹ ਥੋੜ੍ਹੀ ਜਿਹੀ ਜ਼ਿਆਦਾ ਜਿਹੜੀ ਇਨਕਰੀਜ਼ ਹੈਗੀ ਆ। ਸੋ ਦੇਖਣ ਵਾਲੀ ਗੱਲ ਰਹੂਗੀ ਕਿ ਕੀ ਫੈਸਲਾ ਲੈਂਦੇ ਆਪਣੇ ਵੋਟਰ। ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਦੇਖਣ ਵਾਲੀ ਗੱਲ ਰਹੇਗੀ, ਪਰ ਕਾਫੀ ਵੱਡਾ ਇੱਕ ਹਿਸਾਬ ਦੇ ਨਾਲ ਝਟਕਾ ਆ। ਦੇਖੋ 10 ਸਾਲਾਂ ਦੇ ਵਿੱਚ $52 ਬਿਲੀਅਨ ਇਕੱਠਿਆਂ ਕਰਨ ਦੀ ਜਿਹੜੀ ਆ ਉਹ ਗੱਲ ਆਖ ਰਹੇ ਨੇ। ਜਿੱਦਾਂ ਪਹਿਲਾਂ ਵੀ ਦੱਸਿਆ, ਜਿੱਦਾਂ ਆਪਾਂ ਓਰੋਵਿਲ ਡੈਮ ਦੀ ਇੱਕ ਉਦਾਹਰਨ ਲੈ ਲਈਏ, ਐਗਜ਼ਾਮਪਲ ਲੈ ਲਈਏ, ਉਹਦੇ ਲਈ ਕਿੰਨੇ ਵਾਰੀ ਬੌਂਡ ਮੈਜਰ ਹੋਏ ਪਰ ਉਸਨੂੰ ਠੀਕ ਨਹੀਂ ਕੀਤਾ ਗਿਆ। ਹੁਣ ਜਦੋਂ ਕੁਛ ਸਾਲ ਪਹਿਲਾਂ ਜਦੋਂ ਮੀਂਹ ਪਏ ਸੀਗੇ ਤੇ ਬਾਅਦ ਦੇ ਵਿੱਚ ਹੜ੍ਹਾਂ ਦੀ ਸਥਿਤੀ ਜਿਹੜੀ ਉਹ ਬਣ ਗਈ ਸੀ, ਉਹਦੇ ਟੁੱਟਣ ਦਾ ਖਤਰਾ ਜਿਹੜਾ ਉਹ ਬਣ ਗਿਆ ਸੀਗਾ। ਸੋ ਲੋਕ ਇਸ ਗੱਲੋਂ ਵੀ ਕਿਤੇ ਨਾ ਕਿਤੇ ਡਰਦੇ ਨੇ ਵੀ ਭਾਈ ਟੈਕਸ ਤਾਂ ਲਈ ਜਾਂਦੇ ਹੋ ਪਰ ਤੁਸੀਂ ਬਾਅਦ ਦੇ ਵਿੱਚ ਕਰਦੇ ਕੀ ਹੋ, ਉਸ ਪਾਸੇ ਨੂੰ ਵਰਤਦੇ ਨਹੀਂ, ਡਾਇਵਰਟ ਜਿਹੜੇ ਆ ਉਹ ਕਿਤੇ ਨਾ ਕਿਤੇ ਹੋਰ ਪਾਸੇ ਨੂੰ ਫੰਡਿੰਗ ਜਿਹੜੀ ਆ ਉਹ ਕਰ ਲਈ ਜਾਂਦੀ ਹੈ। ਹੁਣ ਤਾਂ ਵੈਸੇ ਵੀ ਜਿਹੜਾ ਬਜਟ ਆ ਸਰਪਲਸ 'ਚ ਗਿਆ ਆ ਇਸ ਵਾਰ ਕੈਲੀਫੋਰਨੀਆ ਦਾ। ਸੋ ਆਈ ਥਿੰਕ ਇਨਫਰਾਸਟਰਕਚਰ ਦੇ ਉੱਤੇ ਜਿਹੜਾ ਉਹਨਾਂ ਨੂੰ ਡੈਫੀਨੇਟਲੀ ਵਰਤਣਾ ਚਾਹੀਦਾ ਆ, ਅਤੇ ਲੋਕ ਵੀ ਜਿਹੜੇ ਉਹਦੇ ਕਰਕੇ ਜਿਹੜੇ ਉਹ ਖੁਸ਼ ਵੀ ਹੋਣਗੇ। ਇੱਦਾਂ ਹੁਣ ਟੋਲ ਦਾ ਪ੍ਰਾਈਸ ਵੀ ਜਿਹੜੇ ਆਲਰੇਡੀ ਵੱਧ ਚੁੱਕੇ ਆ, ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਉਹ ਵੀ ਮੈਜਰ ਜਿਹੜਾ ਪਾਸ ਹੋ ਗਿਆ ਸੀਗਾ। ਗੋਲਡਨ ਗੇਟ ਨੂੰ ਜਦੋਂ ਜਾਂਦੇ ਆ ਉੱਥੇ ਵੀ ਮਹਿੰਗਾ ਹੋ ਗਿਆ, ਹੋਰ ਕਈ ਜਗ੍ਹਾ ਦੇ ਉੱਤੇ ਜਿਹੜੇ ਟੋਲ ਉਹ ਕੈਲੀਫੋਰਨੀਆ ਦੇ ਵਿੱਚੋਂ ਮਹਿੰਗੇ ਹੋ ਰਹੇ ਨੇ। ਸਭ ਇਨਫਰਾਸਟਰਕਚਰ ਦੇ ਨਾਂ ਦੇ ਉੱਤੇ ਜਿਹੜਾ ਸਾਰਾ ਕੁਛ ਵਧਾਇਆ ਜਾ ਰਿਹਾ ਆ, ਪਰ ਇਨਫਰਾਸਟਰਕਚਰ ਹੈ ਕਿੱਥੇ। ਸਵਾਲ ਇਹ ਵੀ ਹੈਗਾ ਆ ਵੀ ਜਿਹੜੇ ਖਾਸ ਕਰਕੇ ਹੁਣ ਟਰੱਕ ਸਟੀਰ ਨਾਲ ਜੁੜਿਆ ਵੀ ਇਸ ਦਾ ਅਸਰ ਤਾਂ ਆਮ ਕੰਜ਼ਿਊਮਰ ਹਰ ਇੱਕ ਦੇ ਉੱਤੇ ਪੈਂਦਾ ਆ। ਇਹ ਲੋਕਾਂ ਨੂੰ ਸਵਾਲ ਕਰਨਾ ਬਣਦਾ ਆ, ਜਿੰਨੇ ਵੀ ਤੁਹਾਡੇ ਇੱਥੇ ਇਲੈਕਟਡ ਰਿਪਰੈਜ਼ੈਂਟੇਟਿਵ ਹੈਗੇ ਆ ਜਾਂ ਜਿਹੜੇ ਇਲੈਕਸ਼ਨ ਦੇ ਵਿੱਚ ਖੜਦੇ ਨੇ, ਵੀ ਭਾਈ ਤੁਸੀਂ ਡਾਲਰ ਸਾਡੇ ਕੋਲ ਤਾਂ ਲਈ ਜਾਂਦੇ ਹੋ ਪਰ ਕਰ ਕੀ ਰਹੇ ਇਨਫਰਾਸਟਰਕਚਰ ਦਾ। ਇੰਨੇ ਸਾਲਾਂ ਤੋਂ ਰੌਲਾ ਹੀ ਸੁਣਦੇ ਆ ਵੀ ਆਹ ਕਰ ਦੇਣਾ, ਪਰ ਹੋ ਕੀ ਰਿਹਾ ਆ। ਜੇ ਕੁਛ ਕੀਤਾ ਹੈ ਤਾਂ ਜ਼ਰੂਰ ਉਸ ਦੇ ਬਾਰੇ ਦੱਸੋ ਤਾਂ ਜੋ ਲੋਕਾਂ ਦਾ ਤੁਹਾਨੂੰ ਸਮਰਥਨ ਵੀ ਮਿਲੇ। ਸੋ ਇੱਕ ਜਿਹੜੀ ਹੈ ਨਾ ਵੀ ਟੋਟਲੀ ਬਲੂ ਸਟੇਟ ਹੋਣ ਕਰਕੇ ਵੀ ਜਿਹੜਾ ਕਾਫੀ ਇਸ ਦੇ ਉੱਤੇ ਜਿਹੜਾ ਅਸਰ ਪੈਂਦਾ ਆ। ਬਹੁਤ ਸਾਰੀਆਂ ਕਾਉਂਟੀਜ਼ ਜਿਹੜੀਆਂ ਉਹ ਰੈੱਡ ਕਾਉਂਟੀਜ਼ ਵੀ ਹੈਗੀਆਂ ਆ, ਪਰ ਓਵਰਆਲ ਕਿਉਂਕਿ ਮੈਜੋਰਟੀ ਲੋਕ ਜਿਹੜੇ ਆ ਕੋਸਟ ਦੇ ਬਿਲਕੁਲ ਨਾਲ ਆ, ਬੇ ਏਰੀਏ ਆ, LA ਆ, ਉਹ ਵਾਲੇ ਪਾਸੇ ਦੇ ਵਿੱਚ ਰਹਿੰਦੇ ਆ, ਅਤੇ ਉਹ ਪਰਸੈਂਟੇਜ ਆਫ ਵੋਟਰ ਫਿਰ ਜਿਹੜੇ ਜ਼ਿਆਦਾ ਹੋਣ ਕਰਕੇ ਇਹਨਾਂ ਦੀ ਗੱਲ ਜਿਹੜੀ ਜ਼ਿਆਦਾ ਮੰਨੀ ਜਾਂਦੀ ਆ। ਅਤੇ ਜਿੱਦਾਂ ਆਪਾਂ ਇਹਦੀ ਗੱਲ ਕੀਤੀ, ਇੱਕ ਹੋਰ ਜਿਹੜਾ ਨਵਾਂ ਮੈਜਰ ਆ ਕੈਲੀਫੋਰਨੀਆ ਨੂੰ 3 ਹਿੱਸਿਆਂ ਇਸ ਬਾਰੇ ਉਸ ਦੇ ਉੱਤੇ ਵੀ ਜਿਹੜਾ ਕਿੱਦਾਂ ਦਾ ਲੋਕਾਂ ਦੀ ਪ੍ਰਤੀਕਿਰਿਆ ਰਹੂਗੀ। ਮੈਂ ਵੀ ਆਲਮੋਸਟ ਉੱਥੇ ਹੀ ਉਸੇ ਕੁਐਸਚਨ ਤੇ ਆਉਣ ਲੱਗਾ ਸੀ, ਉਸੇ ਗੱਲ ਤੇ ਕਿ ਇੱਕ ਉਹ ਵੀ ਜਿਹੜਾ ਮੈਜਰ ਹੈਗਾ ਉਹ ਵੀ ਐਸਕੀ ਬੈਲਟ ਤੇ ਹੈਗਾ, ਜਿਹੜਾ ਕਿ ਸਟੇਟ ਨੂੰ 3 ਸਟੇਟਾਂ ਦੇ ਵਿੱਚ ਵੰਡਣ ਵਾਲਾ। ਪਰ ਦੇਖਣ ਵਾਲੀ ਗੱਲ ਰਹੂਗੀ, ਪਰ ਲੱਗਦਾ ਨਹੀਂ ਕਿਸੇ ਪਾਸੇ ਉਹ ਲੱਗਣ ਵਾਲੀ ਗੱਲ ਹੈਗੀ ਹੈ, ਕਿਉਂਕਿ ਬੜੀ ਦੇਰ ਤੋਂ ਇੱਕ ਛੋਟਾ ਜਿਹਾ ਗਰੁੱਪ ਜਿਹੜਾ ਉਹ ਕਰ ਰਿਹਾ ਹੈਗਾ ਇੱਥੇ ਉੱਤੇ। ਪਰ ਜਿਹੜੇ ਮੈਜੋਰਟੀ ਕੈਲੀਫੋਰਨੀਅਨਸ ਹੈਗੇ, ਸਵਾਲ ਇਹ ਆ ਵੀ 6 ਲੱਖ ਲੋਕਾਂ ਦੇ ਵੈਲਿਡ ਸਿਗਨੇਚਰ ਵੀ ਲੈ ਕੇ ਆਏ ਆ। ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹਦਾ ਮਤਲਬ ਡਿਮਾਂਡ ਜਿਹੜੀ ਇਸ ਚੀਜ਼ ਦੇ ਪ੍ਰਤੀ ਹੈਗੀ ਆ। ਚਾਹੇ ਜਿਹੜੀਆਂ ਆ ਇਹ ਸੈਂਟਰ ਵੈਲੀ ਵਾਲੀਆਂ ਕਹਿ ਲਓ ਜਾਂ ਸਦਰਨ ਕਾਉਂਟੀਜ਼ ਜਿਹੜੀਆਂ ਆ ਉਹਨਾਂ ਦੀ ਗੱਲ ਕਰ ਲਓ, ਸਮੱਸਿਆ ਉੱਥੇ ਹੀ ਆਉਂਦੀ ਆ ਕਿਉਂਕਿ ਇਹ ਕਾਉਂਟੀਜ਼ ਦੇ ਵਿੱਚ ਅਤੇ ਜਿਹੜੀਆਂ ਕੁਛ ਕੁ ਕਾਉਂਟੀਜ਼ ਦੇ ਵਿੱਚ ਜਿਹੜੀ ਪਾਪੂਲੇਸ਼ਨ ਆ ਉਹ ਈਵਨਲੀ ਨਹੀਂ ਵੰਡੀ ਹੋਈ। ਸੋ ਉਹ ਕੁਛ ਕੁ ਕਾਉਂਟੀਜ਼ ਦਾ ਹੀ ਜਿਹੜਾ ਆ ਉਹ ਪ੍ਰਭਾਵ ਜਿਹੜਾ ਹਮੇਸ਼ਾ ਕੈਲੀਫੋਰਨੀਆ ਦੇ ਉੱਤੇ ਜਿਹੜਾ ਉਹ ਰਹਿੰਦਾ ਆ, ਜਾਂ ਫਿਰ ਉਹਨਾਂ ਦੀ ਪਹਿਲੋਂ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਵੰਡ ਕੀਤੀ ਜਾਵੇ ਤਾਂ ਜੋ ਪਾਪੂਲੇਸ਼ਨ ਜਿਹੜੀ ਕਿਤੇ ਨਾ ਕਿਤੇ ਬਰਾਬਰ ਹੋ ਸਕੇ ਜਾਂ ਹੋਰ ਵਾਲੇ ਪਾਸੇ ਨੂੰ ਹੋਵੇ, ਦੂਜੇ ਪਾਸੇ ਨੂੰ ਜਾਵੇ, ਤਾਂ ਲੋਕਾਂ ਦੀਆਂ ਇਹ ਜਿਹੜੀਆਂ ਗੱਲਾਂ ਆ ਉਹ ਮੰਨੀਆਂ ਜਾ ਸਕਦੀਆਂ। ਖਾਸ ਕਰਕੇ ਫਾਰਮਿੰਗ ਨਾਲ ਰਿਲੇਟਿਡ ਜਿਹੜੇ
ਹੈਗੇ ਨੇ ਲੋਕ, ਉਹ ਕਿਤੇ ਨਾ ਕਿਤੇ ਨਾਖੁਸ਼ ਰਹਿੰਦੇ ਨੇ ਸਰਕਾਰ ਤੋਂ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਤੁਸੀਂ 99 ਦੇ ਉੱਤੇ ਜਾਓ, 150 ਦੇ ਉੱਤੇ ਜਾਓ, ਅਤੇ ਅਕਸਰ ਜਿਹੜੇ ਆ ਰਿਪਬਲਿਕਨ ਦੇ ਫੇਵਰਸ ਵਾਲੇ ਜਿਹੜੇ ਤੁਹਾਨੂੰ ਹੋਰਡਿੰਗ ਜਿਹੜੇ ਪੋਸਟਾਂ ਆ ਉੱਥੇ ਦੇਖਣ ਨੂੰ ਮਿਲਦੀਆਂ ਨੇ। ਮਿਲਦੇ ਜੀ। ਅਤੇ ਆਪਾਂ ਅਗਲੀ ਜਿਹੜੀ ਰਮਨ ਜੀ ਗੱਲ ਕਰਦੇ ਹਾਂ, ਕਹਿੰਦੇ ਆ ਵੀ ਇੰਸ਼ੋਰੈਂਸ ਵਾਲੇ ਵੀ ਅਤੇ ਹੋਰ ਵੀ ਕਈ ਇਹ ਜਿਹੜੇ ਟਰੱਕਿੰਗ ਨਾਲ ਜੁੜੀ ਹੋਈ ਗੱਲ ਆ ਵੀ ਉਹ ਕਹਿੰਦੇ ਉਹਨਾਂ ਨੂੰ ਹੁਣ ਥੋੜ੍ਹਾ ਜੇ ਪ੍ਰੀਮੀਅਮ ਉਹਨਾਂ 'ਤੇ ਘਟਾ ਰਹੇ ਨੇ ਜਾਂ ਘੱਟ ਕਰਨ ਦੇ ਲਈ ਉਹ ਮੰਨ ਰਹੇ ਨੇ, ਜਿਨ੍ਹਾਂ ਨੇ ਜਿਹੜੇ ਖਾਸ ਕਰਕੇ ਡਰਾਈਵਰ ਕੈਮ ਸੇਫਟੀ ਜਿਹੜੇ ਸਿਸਟਮ ਆ ਉਹ ਲਾਏ ਹੋਏ ਆ। ਇਸ ਦੇ ਬਾਰੇ ਵੀ ਜਾਣਕਾਰੀ ਦਿਓ, ਕੀ ਆ ਇਹ ਪੂਰਾ ਮਾਰਕੀਟ ਦੇ ਉੱਤੇ ਇਸ ਦਾ ਅਸਰ? ਬਿਲਕੁਲ ਜੀ, ਇਹ ਇਸ ਵੇਲੇ ਕਾਫੀ ਜਿਹੜਾ ਟ੍ਰੈਂਡ ਦੇ ਵਿੱਚ ਹੈਗੀ ਹੈ ਇਹ ਚੀਜ਼ ਆ ਰਹੀ ਆ ਸੇਫਟੀ ਪੱਖੋਂ, ਖਾਸ ਕਰਕੇ ਸੇਫਟੀ ਪੱਖੋਂ। ਜਿਹੜੇ ਇਨ ਕੈਬ ਵੀਡੀਓ ਕੈਮਸ ਆ ਜਿਹੜੇ ਕੈਬ ਦੇ ਵਿੱਚ ਲੱਗਦੇ ਆ, ਸੋ ਜਿੱਥੇ ਤੁਸੀਂ ਆਪਣਾ ਡੈਸ਼ ਕੈਮ ਜਿਹਨੂੰ ਕਹਿ ਦਿੰਦੇ ਆ, ਇੱਕ ਜਿਹੜਾ ਕਿ ਟ੍ਰੈਫਿਕ ਵੱਲ ਨੂੰ ਕੈਮਰਾ ਹੁੰਦਾ, ਤੇ ਉਹਦੇ ਨਾਲ ਨਾਲ ਹੁਣ ਇੱਕ ਕੈਮਰਾ ਆ ਗਿਆ ਜਿਹੜਾ ਕਿ ਡਰਾਈਵਰ ਫੇਸਿੰਗ ਕੈਮਰਾ ਹੁੰਦਾ। ਸੋ ਤੁਸੀਂ ਆਪਣੇ ਡਰਾਈਵਰ ਨੂੰ ਵੀ ਮੋਨੀਟਰ ਕਰਦੇ ਆ ਕਿ ਉਹ ਡਰਾਈਵ ਕਿਵੇਂ ਕਰ ਰਿਹਾ ਜਾਂ ਕੀ ਸਿਚੁਏਸ਼ਨ ਹੈਗੀ ਆ, ਉਹਦੀ ਸੀਟ ਬੈਲਟ ਲਾਈ ਆ ਨਹੀਂ ਲਾਈ ਆ, ਜਾਂ ਕੀ ਫੋਨ 'ਤੇ ਆ ਜਾਂ ਨਹੀਂ ਫੋਨ 'ਤੇ ਆ। ਸੋ ਤੁਸੀਂ ਮੋਨੀਟਰ ਕਰ ਰਹੇ ਸੇਫਟੀ ਨੂੰ, ਹੈ ਨਾ। ਅਤੇ ਸੇਫਟੀ ਮੋਨੀਟਰਿੰਗ ਜਿਹੜੀ ਹੈ ਇਸ ਵੇਲੇ ਬਹੁਤ ਜ਼ਿਆਦਾ ਅਹਿਮ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਕਿਉਂਕਿ ਜਿੰਨੇ ਵੀ ਐਕਸੀਡੈਂਟਸ ਹੋ ਰਹੇ ਆ ਔਰ ਕਿੰਨਾ ਕੁਛ ਹੋ ਰਿਹਾ ਇਸ ਵੇਲੇ, ਇੰਸ਼ੋਰੈਂਸ ਕੰਪਨੀਆਂ ਵੀ ਜਿਹੜੀਆਂ ਇਨਕਰੇਜ ਕਰ ਰਹੀਆਂ ਕੰਪਨੀਆਂ ਨੂੰ ਕਿ ਜੇ ਤੁਸੀਂ ਸੇਫਟੀ ਕੈਮਸ ਲਵਾਉਣੇ ਆ, ਜੇ ਤੁਸੀਂ ਇਨ ਕੈਬ ਵੀਡੀਓ ਮੋਨੀਟਰਿੰਗ ਲਾਉਣੇ ਆ, ਅਤੇ ਉਹਦੇ ਨਾਲ ਕਿਉਂਕਿ ਦੇਖੋ ਜੇ ਤਾਂ ਐਕਸੀਡੈਂਟ ਪ੍ਰੀਵੈਂਸ਼ਨ ਹੋਊਗੀ, ਘਟੂਗਾ ਐਕਸੀਡੈਂਟ, ਉਹਦੇ ਨਾਲ ਡੈਫੀਨੇਟਲੀ ਇੰਸ਼ੋਰੈਂਸ ਵਾਲੇ ਤੁਹਾਨੂੰ ਥੋੜ੍ਹਾ ਜਿਹਾ ਬੈਨੀਫਿਟ ਜ਼ਰੂਰ ਦੇਣਗੇ। ਇੰਸ਼ੋਰੈਂਸ ਵਾਲੇ ਤੁਹਾਨੂੰ ਥੋੜ੍ਹਾ ਜਿਹਾ, ਹੁਣ ਆਪਾਂ ਜਦੋਂ ਘਰ ਦੇ ਵਿੱਚ ਵੀ ਆ ਜਾਂ ਆਪਣੀ ਕਾਰ ਦੇ ਵਿੱਚ ਆ, ਆਪਾਂ ਕਾਰ ਦੀ ਇੰਸ਼ੋਰੈਂਸ ਕਰਾਉਂਦੇ ਆ, ਅਤੇ ਉਹ ਵੀ ਆਪਾਂ ਨੂੰ ਪੁੱਛਦੇ ਆ ਕਿ ਤੁਹਾਡੀ ਕਾਰ 'ਚ ਅਲਾਰਮ ਲੱਗਾ ਆ, ਵੀ ਜੇ ਤੁਹਾਡੀ ਕਾਰ 'ਚ ਅਲਾਰਮ ਲੱਗਾ ਇੰਨੇ ਪਰਸੈਂਟੇਜ ਤੁਸੀਂ ਹੋਰ ਤੁਹਾਨੂੰ ਛੋਟ ਮਿਲ ਗਈ, ਜਾਂ ਤੁਹਾਡੇ ਘਰ ਦੇ ਵਿੱਚ ਅਲਾਰਮ ਲੱਗਾ ਆ, ਜਾਂ ਤੁਹਾਡੇ ਘਰ ਦੇ ਵਿੱਚ ਆਹ ਜਿਹੜੇ ਸੇਫਟੀ ਮੈਜਰਸ ਹੈਗੇ ਆ, ਅਤੇ ਤੁਹਾਨੂੰ ਡਿਸਕਾਊਂਟ ਹੋਰ ਮਿਲਦਾ। ਸੋ ਇੱਦਾਂ ਹੀ ਇਹ ਜਿਹੜਾ ਇੱਕ ਇਸ ਵੇਲੇ ਕਾਫੀ ਨਾਲ ਇਹ ਮਾਰਕੀਟ ਜਿਹੜੀ ਗਰੋ ਕਰ ਰਹੀ ਆ, ਔਰ ਜਿਹੜੀਆਂ ਕੰਪਨੀਜ਼ ਹੈਗੀਆਂ, ਮੈਂ ਕਾਫੀ ਵੱਡੀਆਂ ਕੰਪਨੀਆਂ ਇੱਥੇ ਜਿਨ੍ਹਾਂ ਦੇ ਨਾਲ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਆ, ਫਾਸਟਰ ਫਾਰਮ ਜਿਨ੍ਹਾਂ ਦੇ ਵਿੱਚੋਂ ਇੱਕ ਆ, ਉਹਨਾਂ ਦੇ ਨਾਲ ਵੀ ਜਿਹੜੀ ਸੇਫਟੀ ਡਿਪਾਰਟਮੈਂਟ ਦੇ ਨਾਲ ਜਿਹੜੀ ਮੁਲਾਕਾਤ ਹੋਈ ਸੀਗੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਦੇ ਉਹਨਾਂ ਨੇ ਸੇਫਟੀ ਕੈਮਸ ਆਪਣੀਆਂ ਟਰੱਕਾਂ ਦੇ ਵਿੱਚ ਲਾਏ ਆ, ਉਦੋਂ ਤੋਂ ਉਹਨਾਂ ਦੀ ਜਿਹੜੀ ਐਕਸੀਡੈਂਟ ਪ੍ਰੀਵੈਂਸ਼ਨ ਆ, ਜਿਹੜੀ ਐਕਸੀਡੈਂਟ ਦੀ ਉਹਨਾਂ ਦੀ ਦਰ ਆ, ਬਹੁਤ ਜ਼ਿਆਦਾ ਘੱਟ ਗਈ ਆ। ਔਰ ਇੱਕ ਉਹਦੇ ਨਾਲ ਨਾਲ ਜਿਹੜੀ ਉਹਨਾਂ ਦੇ ਜਿਹੜੇ ਆਪਣੇ ਡਰਾਈਵਰਸ ਹੈਗੇ ਆ, ਉਹਨਾਂ ਦੀ ਵਾਇਲੇਸ਼ਨ ਰੇਟ ਜਿਹੜਾ ਬਹੁਤ ਘੱਟ ਗਿਆ, ਕਿਉਂਕਿ ਪਹਿਲਾਂ ਉਹ ਕਹਿੰਦੇ ਸਾਨੂੰ ਤਾਂ ਸਿੰਪਲ ਇਸੇ 'ਤੇ ਬੜੀ ਪ੍ਰੋਬਲਮ ਆਉਂਦੀ ਸੀ ਕਿ ਡਰਾਈਵਰ ਨੂੰ ਸੀਟ ਬੈਲਟ ਦੀ ਟਿਕਟ ਤੱਕ ਵੀ ਜਿਹੜੀਆਂ ਬਹੁਤ ਮਿਲਦੀਆਂ ਸੀਗੀਆਂ ਕਿ ਡਰਾਈਵਰ ਲਾਪਰਵਾਹ ਹੋ ਜਾਂਦੇ ਸੀ, ਨਹੀਂ ਲਾਉਂਦੇ ਸੀ ਸੀਟ ਬੈਲਟ, ਅਤੇ ਉਹ ਜਿਹੜਾ ਆ ਸਾਡਾ ਬਹੁਤ ਜਿਹੜਾ ਖਰਚਾ ਰੇਟ ਬਹੁਤ ਥੱਲੇ ਆ ਗਿਆ, ਸਾਡੀ ਸੇਫਟੀ ਰੇਟਿੰਗ ਅਪ ਚਲੀ ਗਈ। ਸੋ ਮੇਰੇ ਖਿਆਲ ਦੇ ਵਿੱਚ ਇਹ ਕੋਈ ਪ੍ਰਾਈਵੇਸੀ ਇਸ਼ੂ ਨਹੀਂ ਹੋਣਾ ਚਾਹੀਦਾ ਇੰਨਾ ਜ਼ਿਆਦਾ, ਕਿਉਂਕਿ ਜਦੋਂ ਕੋਈ ਠੀਕ ਹੈ ਡੈਫੀਨੇਟਲੀ ਹੈ, ਜਦੋਂ ਕੋਈ ਟਰੱਕ ਡਰਾਈਵ ਨਹੀਂ ਕਰ ਰਿਹਾ ਦੈਨ ਡੈਫੀਨੇਟਲੀ ਇਹ ਬੰਦ ਹੋਣਾ ਚਾਹੀਦਾ, ਪਰ ਜਦੋਂ ਡਰਾਈਵ ਕਰ ਰਿਹਾ ਦੈਨ ਇਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਹੋਰ ਕਿਸੇ ਦੇ ਨਾਲੋਂ ਡਰਾਈਵਰ ਦੀ ਸੇਫਟੀ ਵੀ ਬਹੁਤ ਜ਼ਿਆਦਾ ਹੈ, ਕਿਉਂਕਿ ਕਈ ਵਾਰੀ ਡਰਾਈਵਰ ਜਿਹੜਾ ਆ ਟਰੱਕ ਵਾਲਾ ਉਹਦੀ ਪ੍ਰੋਬਲਮ ਹੁੰਦੀ ਆ ਕਿ ਮੈਂ ਫਾਲਟ ਦੇ ਵਿੱਚ ਨਹੀਂ ਸੀਗਾ, ਇਟ ਵਾਜ਼ ਨਾਟ ਮਾਈ ਫਾਲਟ, ਹੈ ਨਾ, ਕਿ ਇਹ ਐਕਸੀਡੈਂਟ ਹੋਇਆ। ਅਤੇ ਉਹ ਇੱਕ ਕੈਮਰਾ ਜਿਹੜਾ ਹੈਗਾ ਆ, ਜਿਹੜਾ ਤੁਹਾਡਾ ਡਰਾਈਵਰ ਫੇਸਿੰਗ ਕੈਮਰਾ ਆ, ਜਾਂ ਤੁਹਾਡਾ ਜਿਹੜਾ ਡੈਸ਼ ਕੈਮ ਹੈਗਾ, ਜਿਹੜਾ ਟ੍ਰੈਫਿਕ ਵੱਲ ਨੂੰ ਜਿਹੜਾ ਕੈਮਰਾ ਲੱਗਾ ਆ, ਉਹ ਦੋਨਾਂ ਦੀ ਵੀਡੀਓ ਜਿਹੜੀ ਆ ਉਹ ਤੁਹਾਨੂੰ ਕੋਰਟ ਦੇ ਵਿੱਚ ਹਰ ਥਾਂ 'ਤੇ ਤੁਹਾਨੂੰ ਹੈਲਪ ਕਰਦੀ ਆ ਕਿ ਤੁਸੀਂ ਆਪਣੇ ਜਿਹੜੀ ਗੱਲ ਕਹਿ ਰਹੇ ਹੋ ਉਹ 'ਚ ਠੀਕ ਹੈ। ਸੋ ਇਹ ਜਿਹੜੀ ਮੇਰਾ ਵੀ ਇਸ ਬਾਰੇ ਦੇ ਵਿੱਚ ਇਹੋ ਹੀ ਖਿਆਲ ਹੈ ਕਿ ਮੈਂ ਆਪਣੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਉਹਨਾਂ ਨੂੰ ਵੀ ਇਹ ਗੱਲ ਜ਼ਰੂਰ ਕਹੂੰਗਾ ਕਿ ਇਹ ਜਿਹੜੀ ਨਵੀਂ ਜਿਹੜੀ ਟੈਕਨੋਲੋਜੀ ਆਈ ਆ ਇਹਦੇ ਵੱਲ ਜ਼ਰੂਰ ਧਿਆਨ ਦੇਣ, ਔਰ ਜੇ ਇੰਸ਼ੋਰੈਂਸ ਵੱਲੋਂ ਕੋਈ ਵੀ ਇਸ ਵੇਲੇ ਤਾਂ ਕੋਈ ਵੀ ਡਿਸਕਾਊਂਟ ਜਿਹੜਾ ਮਿਲਦਾ ਹੈ ਨਾ ਟਰੱਕਿੰਗ ਇੰਡਸਟਰੀ ਵਿੱਚ ਉਹ ਬੈਨੀਫੀਸ਼ੀਅਲ ਹੀ ਹੈਗਾ ਆ, ਔਰ ਖਾਸ ਕਰਕੇ ਜਿੱਦਾਂ ਇੰਸ਼ੋਰੈਂਸ ਆਇਆ, ਇੰਸ਼ੋਰੈਂਸ ਇੰਨੀ ਜ਼ਿਆਦਾ ਇਨਕਰੀਜ਼ ਹੋ ਗਈ ਆ ਔਰ ਇੰਨੀ ਇਸ਼ੂਜ਼ ਖੜੇ ਹੋ ਗਏ ਆ ਕਿ ਕਈ ਵਾਰੀ ਤਾਂ ਇਹ ਲੱਗਦਾ ਹੀ ਨਹੀਂ ਕਿ ਇੰਨੀ ਇੰਸ਼ੋਰੈਂਸ ਪੇ ਕਰਕੇ ਬੰਦਾ ਕੁਛ ਸੇਵ ਕਰ ਸਕੂਗਾ, ਪਰ ਜੇ ਇੱਦਾਂ ਦੀ ਟੈਕਨੋਲੋਜੀ ਨੂੰ ਯੂਜ਼ ਕਰਕੇ ਤੁਸੀਂ ਆਪਣੇ ਆਪ ਨੂੰ ਸੇਵ ਕਰ ਸਕਦੇ ਆ, ਆਪਣੇ ਡਰਾਈਵਰ ਨੂੰ ਸੇਵ ਕਰ ਸਕਦੇ ਆ। ਲਾਅ ਸੂਟ ਦੇਖੋ, ਲਾਅ ਸੂਟ ਦੇ ਵਿੱਚ ਜਦੋਂ ਤੁਹਾਡੇ ਕੋਲ ਕੋਈ ਵੀਡੀਓ ਨਹੀਂ ਹੈਗੀ, ਕੁਛ ਨਹੀਂ ਹੈਗਾ, ਅਤੇ ਬਹੁਤ
ਪ੍ਰੋਬਲਮਸ ਆ। ਸੋ ਮੇਰੇ ਖਿਆਲ ਵਿੱਚ ਇਹ ਜਿਹੜੀ ਟੈਕਨੋਲੋਜੀ ਹੈਗੀ ਆ, ਇਹਨੂੰ ਥੋੜ੍ਹਾ ਜਿਹਾ ਆਪਣੇ ਕਮਿਊਨਿਟੀ ਨੂੰ ਥੋੜ੍ਹਾ ਜਿਹਾ ਇਹਨੂੰ ਯੂਜ਼ ਕਰਨਾ ਸ਼ੁਰੂ ਕਰਨਾ ਚਾਹੀਦਾ, ਕਿਉਂਕਿ ਇਹ ਆਮ ਤੌਰ 'ਤੇ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰਵਿਰਤੀ ਆ ਗਈ ਆ ਕਿ ਦੇ ਸਟਾਰਟਡ ਯੂਜ਼ਿੰਗ ਇਟ ਨਾਓ। ਚਲੋ ਚੰਗੀ ਗੱਲ ਆ, ਗੁੱਡ ਆ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰੀਏ ਰਮਨ ਜੀ, ਵੀ ਪਿਛਲੇ 3 ਮਹੀਨੇ ਪਹਿਲਾਂ ਸਸਕੈਚੁਅਨ ਦੇ ਵਿੱਚ ਜਿਹੜੀ ਇੱਕ ਐਕਸੀਡੈਂਟ ਹੋਇਆ ਸੀ, ਜਿਸ ਦੇ ਵਿੱਚ ਇੱਕ ਹਾਕੀ ਟੀਮ ਦੇ ਜਿਹੜੇ ਆ 16 ਜਣੇ ਜਿਹੜੇ ਮਾਰੇ ਗਏ ਸੀਗੇ। ਹੰਬੋਲਟ ਕਰਕੇ ਜਿਹੜੀ ਉਹ ਟੀਮ ਸੀਗੀ ਉਸ ਦੇ ਵਿੱਚ, ਉਸ ਦੇ ਮਾਮਲੇ ਦੇ ਵਿੱਚ RCMP ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਉਹਨਾਂ ਨੇ 29 ਸਾਲਾ ਜਸਕੀਰਤ ਸਿੱਧੂ, ਜਿਸ ਸੈਮੀ ਟਰੱਕ ਦੇ ਨਾਲ ਜਿਹੜਾ ਐਕਸੀਡੈਂਟ ਹੋਇਆ ਸੀ, ਉਹਨਾਂ ਦੀ ਬੱਸ ਦਾ ਬਰੌਂਡੀ ਉਸ ਦੇ ਵਿੱਚ ਜਾ ਰਹੇ ਸੀ ਹਾਕੀ ਟੀਮ ਵਾਲੇ, ਅਤੇ ਉਹਨਾਂ ਦੀ ਵਿੱਚ 16 ਜਣਿਆਂ ਦੀ ਮੌਤ ਹੋਈ ਸੀ। ਉਸ ਨੂੰ ਕਹਿੰਦੇ ਆ ਉਹਦੇ ਘਰੋਂ ਜਿਹੜੇ ਕੈਲਗਰੀ ਦੇ ਵਿੱਚੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਆ, ਅਤੇ ਉਸ ਦੇ ਉੱਤੇ 16 ਕਾਊਂਟ ਪਾਏ ਨੇ ਡੇਂਜਰਸ ਆਪਰੇਸ਼ਨ ਆਫ ਮੋਟਰ ਵਹੀਕਲ ਕਾਜ਼ਿੰਗ ਡੈਥ ਐਂਡ 13 ਕਾਊਂਟਸ ਆਫ ਕਾਜ਼ਿੰਗ ਇੰਜਰੀ। ਸੋ 6 ਅਪ੍ਰੈਲ ਨੂੰ ਜਿਹੜਾ ਇਹ ਜਸਕੀਰਤ ਸਿੱਧੂ ਦਾ ਜਿਹੜਾ ਟਰੈਕਟਰ ਟ੍ਰੇਲਰ ਆ, ਇਹ ਟੀਮ ਬੱਸ ਦੇ ਨਾਲ ਜਿਹੜਾ ਕਲਾਈਡ ਹੋਇਆ ਸੀਗਾ, ਅਤੇ 10 ਪਲੇਅਰ ਜਿਹੜੇ ਆ ਜਿਨ੍ਹਾਂ ਦੀ ਉਮਰ 16 ਤੋਂ 21 ਸਾਲ ਦੇ ਦਰਮਿਆਨ ਸੀਗੀ, ਉਹ ਜਿਹੜੇ ਉਸ ਦੇ ਵਿੱਚ ਮਾਰੇ ਗਏ ਸੀ। ਕੁੱਲ ਜਿਹੜੇ ਆ 16 ਜਣਿਆਂ ਦੀ ਇਸ ਦੇ ਵਿੱਚ ਮੌਤ ਹੋਈ ਸੀ। ਆਪ ਜਿਹੜਾ ਆ ਇਹ ਬਚ ਗਿਆ ਸੀਗਾ, ਅਤੇ ਪਰ ਹੁਣ ਜਿਹੜਾ RCMP ਨੇ ਇਸ ਨੂੰ ਗ੍ਰਿਫਤਾਰ ਕਰ ਲਿਆ, ਅਤੇ ਇਹਦੇ ਉੱਤੇ ਜਿਹੜੇ 16 ਕਾਊਂਟ ਜਿੱਦਾਂ ਦੱਸਿਆ ਜਿਹਦੇ ਕਰਕੇ ਮੌਤ ਹੋਈ ਹੈ, ਅਤੇ 13 ਕਾਊਂਟ ਜਿਹਦੇ ਉੱਤੇ ਨੇ। ਸੋ ਇਹਦੇ ਲਈ ਤਾਂ ਇਹ ਕਹਿ ਲਓ ਵੀ ਇਸ ਮੁੰਡੇ ਲਈ ਤਾਂ ਵੈਸੇ ਹੀ ਦੇਖੋ, ਜਿਹਦੇ ਜਦੋਂ ਐਕਸੀਡੈਂਟ ਇੱਦਾਂ ਹੋ ਜਾਂਦਾ ਜਿਸ ਦੇ ਵਿੱਚ ਇੰਨੀਆਂ ਮੌਤਾਂ ਹੁੰਦੀਆਂ, ਟਰੋਮਾ ਸਾਰੀ ਉਮਰ ਜਿਹੜਾ ਉਹ ਭੁੱਲਦਾ ਨਹੀਂ ਆ, ਜਿਨ੍ਹਾਂ ਦੇ ਨਾਲ ਹੋਇਆ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀਅ ਚਲੇ ਗਏ ਆ, ਅਤੇ ਉਹਨਾਂ ਦੇ ਨਾਲ ਤਾਂ ਬਹੁਤ ਹੀ ਜਿਹੜੀ ਆ ਅੱਤ ਵਾਲੀ ਚੀਜ਼ ਹੋਈ ਆ, ਬਹੁਤ ਮਾੜਾ ਜਿਹੜਾ ਉਹਨਾਂ ਦੇ ਨਾਲ ਹੋਇਆ ਆ, ਅਤੇ ਹੁਣ ਇਸ ਨੂੰ ਜਿਹੜਾ ਪੁਲਿਸ ਨੇ ਉੱਥੇ ਗ੍ਰਿਫਤਾਰ ਕਰ ਲਿਆ ਆ। ਜੀ ਬਿਲਕੁਲ, ਇਸੇ ਕਰਕੇ ਕਹੀਦਾ ਕਿ ਜਿਹੜੀ ਇਹ ਕਈ ਐਸੀਆਂ ਸਿਚੁਏਸ਼ਨਸ ਹੈਗੀਆਂ, ਕਈ ਵਾਰੀ ਤੁਹਾਡੇ ਕੋਲ ਜੇ ਵੀਡੀਓ ਫੁਟੇਜ ਹੈਗੀ ਆ, ਤੇ ਹੋ ਸਕਦਾ ਕਈ ਵਾਰੀ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਹੈ ਤੁਹਾਡੀ ਬਚਾਅ ਹੋ ਜਾਵੇ, ਪਰ ਬੜੀ ਮੰਦਭਾਗੀ ਇਹ ਉਦੋਂ ਘਟਨਾ ਵਾਪਰੀ ਸੀਗੀ ਜਿਹੜੀ ਇਹਦੇ 'ਚ ਇੰਨੀਆਂ ਮੌਤਾਂ ਹੋਈਆਂ ਸੀਗੀਆਂ। ਤੇ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਜਦੋਂ ਤੁਸੀਂ ਡਰਾਈਵ ਕਰਦੇ ਆ, ਬੜਾ ਸੋਚ ਸਮਝ ਕੇ ਤੁਸੀਂ ਤੁਸੀਂ ਇਕੱਲੇ ਨਹੀਂ ਉੱਥੇ ਡੇਂਜਰ 'ਚ ਹੈਗੇ, ਜਿਹੜੇ ਦੂਸਰੀ ਦੁਨੀਆ ਜਿਹੜੀ ਹੋਰ ਵੀ ਟਰੈਵਲ ਕਰ ਰਹੀ ਹੈ, ਸਾਰੀ ਉਸ ਵੇਲੇ ਡੇਂਜਰ 'ਚ ਹੁੰਦੀ ਆ। ਜੀ ਜੀ, ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਅਮਨ ਜੀ, ਜਿਹੜੇ ਰੇਟਸ ਦੇ ਬਾਰੇ ਜਿਹੜਾ ਜ਼ਰੂਰ ਜਾਣਕਾਰੀ ਜਿਹੜਾ ਦੱਸਿਓ ਵੀ ਇਹ ਜਿਹੜੇ ਵੀਕਲੀ ਐਵਰੇਜ ਜਿਹੜੇ ਰੇਟਸ ਆ, ਚਾਹੇ ਫਲੈਟ ਬੈਡ ਦੇ ਆ, ਵੈਨ ਦੇ ਆ, ਅਤੇ ਰੀਫਰ ਦੇ ਆ, ਕਿੱਦਾਂ ਦੇ ਜਿਹੜੇ ਉਹ ਰਹੇ? ਬਿਲਕੁਲ ਜੀ ਬਿਲਕੁਲ, ਇਹ ਆਪਾਂ ਜਿਹੜੇ ਵੈਨ ਰੇਟਸ ਹੈਗੇ ਆ ਪਿਛਲੇ ਵੀਕ ਦੇ ਵਿੱਚ ਜਿਹੜੇ ਆ, ਉਹ ਜਿਹੜੀ ਰੇਸ਼ੀਓ ਹੈਗੀ ਆ ਲੋਡ ਟੂ ਟਰੱਕ ਰੇਸ਼ੀਓ, ਕੋਈ ਚੇਂਜ ਨਹੀਂ ਹੋਈ ਜ਼ਿਆਦਾ। 9.2 ਲੋਡਸ ਪਰ ਟਰੱਕ ਜਿਹੜੇ ਸੀਗੇ ਉਹ ਪਿਛਲੇ ਵੀਕ ਦੇ ਵਿੱਚ ਰਹੇ ਆ, ਅਤੇ ਵੀਕਲੀ ਐਵਰੇਜ ਸਪੌਟ ਰੇਟ ਜਿਹੜਾ ਸੀਗਾ 2% ਇਨਕਰੀਜ਼ ਹੋਇਆ, ਅਤੇ 14 ਟਾਪ ਵੈਨ ਮਾਰਕੀਟਸ ਦੇ ਵਿੱਚੋਂ 12 ਜਿਹੜੀਆਂ ਮਾਰਕੀਟ ਸੀਗੀਆਂ ਉਹ ਅਪ ਰਹੀਆਂ ਆ। ਸੋ ਕਾਫੀ ਜਿਹੜਾ ਸੀਗਾ, ਕਿਉਂਕਿ ਆਪਣਾ ਵੀਕਐਂਡ ਸੀਗਾ, ਲੌਂਗ ਵੀਕਐਂਡ ਸੀਗਾ, ਅਤੇ 4th of July ਕਰਕੇ ਜਿਹੜੀ ਮੰਗ ਸੀਗੀ ਕਾਫੀ ਉੱਪਰ ਸੀਗੀ, ਸਪਾਟ ਮਾਰਕੀਟ ਜਿਹੜੀ ਆ ਕਾਫੀ ਉੱਪਰ ਸੀਗੀ। ਅਤੇ ਜੇ ਆਪਾਂ ਥੋੜ੍ਹੀਆਂ ਜਿਹੀਆਂ ਜਿਹੜੀਆਂ ਹੈਗੀਆਂ ਟਾਪ ਮਾਰਕੀਟਸ ਹੈਗੀਆਂ ਵੈਨ ਦੀਆਂ, ਉਹਨਾਂ ਦੀ ਗੱਲ ਕਰੀਏ, ਅਤੇ ਜੇ ਮੈਂਫਿਸ ਤੋਂ ਜਿਹੜਾ ਰੇਟ ਹੈਗਾ $3.25, ਕੋਈ 20 ਸੈਂਟ ਦੀ ਉਹਦੇ 'ਚ ਬੜੋਤਰੀ ਹੋਈ ਉੱਧਰਲੇ ਪਾਸੇ। ਅਟਲਾਂਟਾ ਦੇ ਵਿੱਚ $2.95 ਪਰ ਮਾਈਲ, ਅਤੇ 15 ਸੈਂਟ ਦਾ ਵਾਧਾ ਦੇਖਿਆ ਗਿਆ ਪਿਛਲੇ ਵੀਕ 'ਚ। ਲਾਸ ਐਂਜਲਸ ਤੋਂ ਜਿਹੜੇ ਵੈਨ ਰੇਟ ਸੀਗੇ $3.16 ਅਤੇ 9 ਸੈਂਟ ਦਾ ਵਾਧਾ। ਕੋਲੰਬਸ ਓਹਾਇਓ ਤੋਂ $2.75 ਪਰ ਮਾਈਲ ਅਤੇ 8 ਸੈਂਟ ਦਾ ਵਾਧਾ। ਸ਼ਿਕਾਗੋ ਏਰੀਏ ਦੇ ਵਿੱਚੋਂ $2.69 ਪਰ ਮਾਈਲ, 8 ਸੈਂਟ ਦਾ ਵਾਧਾ। ਸੋ ਇਹ ਜਿਹੜੇ ਮਾਰਕੀਟ ਸੀਗੀਆਂ ਕਾਫੀ ਹਾਟ ਰਹੀਆਂ ਵੈਨ ਦੇ ਲਈ। ਸੋ ਆਉਣ ਵਾਲਾ ਜਿਹੜਾ ਟਾਈਮ ਹੈਗਾ ਸਪਾਟ ਮਾਰਕੀਟ ਦੇ ਵਿੱਚ, ਜਿਹੜਾ ਅਗਲਾ ਵੀਕ ਹੈਗਾ ਉਹ ਕਿਵੇਂ ਦਾ ਰਹਿੰਦਾ ਆ। ਤੇ ਇਹਦੇ ਨਾਲ ਨਾਲ ਹੀ ਜੇ ਆਪਾਂ ਗੱਲ ਕਰੀਏ ਫਲੈਟ ਬੈਡ ਰੇਟ ਦੀ, ਤੇ ਫਲੈਟ ਬੈਡ ਦੇ ਰੇਟ ਜਿਹੜੇ ਆ ਉਹ ਕੋਈ 8% ਡਿਕਲਾਈਨ ਗਏ ਆ, ਪਰ ਫਿਰ ਵੀ ਅਜੇ ਉਹਨਾਂ ਦੀ ਜਿਹੜੀ ਮਾਰਕੀਟ ਹੈਗੀ ਆ, ਜਿਹੜੀ ਲੋਡ ਟੂ ਟਰੱਕ ਰੇਸ਼ੀਓ ਹੈਗੀ ਆ, ਉਹ ਕਾਫੀ ਸਟਰੋਂਗ ਹੈਗੀ ਆ। 68.6 ਲੋਡਸ ਪਰ ਟਰੱਕ ਜਿਹੜੇ ਆ ਇਸ ਵੇਲੇ ਹੈਗੇ ਆ। ਸੋ ਪਰ ਪਿਛਲੇ ਵੀਕ ਦੇ ਵਿੱਚ 8% ਡਿਕਲਾਈਨ ਤੇ ਗਏ ਆ ਇਹਦੇ ਫਲੈਟ ਬੈਡ ਦੇ ਰੇਟ ਜਿਹੜੇ ਆ। ਸੋ ਇਸ ਤੋਂ ਅੱਗੇ ਆਪਾਂ ਜਿਹੜੀ ਗੱਲ ਕਰਦੇ ਹਾਂ ਰੀਫਰ ਲੋਡ ਦੀ,
ਤੇ ਰੀਫਰ ਲੋਡ ਦੀ ਜਿਹੜੀ ਆ ਇਹ 6% ਜਿਹੜੀ ਇਨਕਰੀਜ਼ ਆ ਵਾਈਲਡ ਟਰੱਕ ਜਿਹੜੇ ਪੋਸਟਡ ਆ 2% ਰਹੀ ਆ ਲਾਸਟ ਵੀਕ ਦੇ ਵਿੱਚ। ਤੇ ਲੋਡ ਟੂ ਟਰੱਕ ਰੇਸ਼ੀਓ ਜਿਹੜੀ ਆ ਉਹ ਇਨਕਰੀਜ਼ ਹੋਈ ਆ 12.7 ਲੋਡ ਪਰ ਟਰੱਕ ਤੋਂ ਲੈ ਕੇ 13.2 ਲੋਡ ਪਰ ਟਰੱਕ। ਸੋ ਕਿਉਂਕਿ ਪਿਛਲਾ ਅਗੇਨ ਉਹੀ ਗੱਲ ਕਰਦੇ ਆ ਕਿ ਪਿਛਲਾ ਵੀਕ ਜਿਹੜਾ ਸੀਗਾ ਉਹ ਬਿਜੀ ਸੀਗਾ 4th of July ਹੋਲੀਡੇ ਕਰਕੇ, ਤੇ ਰੈਫ੍ਰਿਜਰੇਟਡ ਦੇ ਜਿਹੜੇ ਫਰੋਜ਼ਨ ਗੁੱਡਸ ਹੈਗੇ ਆ 4th of July ਤੋਂ ਪਹਿਲਾਂ ਆਲਵੇਜ਼ ਬਿਜੀ ਰਹਿੰਦਾ ਆ। ਜਿਹੜੀ ਸਪੌਟ ਮਾਰਕੀਟ ਹੈ ਆਲਵੇਜ਼ ਅਪ ਹੋ ਜਾਂਦੀ ਆ ਕਾਫੀ, ਜਿਹੜੀ ਇਹਦੇ 'ਚ ਅਗਰੈਸਿਵਨੈਸ ਆ ਜਾਂਦੀ ਆ। ਤੇ ਜਿਹੜੇ ਆ ਇਹਦੇ ਵਿੱਚ ਵੀ ਆਪਾਂ ਜੇ ਗੱਲ ਕਰੀਏ ਜਿਹੜੀਆਂ ਮਾਰਕੀਟ ਜਿਹੜੀਆਂ ਹਾਈ ਰਹੀਆਂ ਆ ਉਹਦੇ ਵਿੱਚ ਲਾਸ ਐਂਜਲਸ 9 ਸੈਂਟ ਦਾ ਵਾਧਾ ਹੋਇਆ, ਉਹਦੇ ਵਿੱਚ $3.71 ਪਰ ਮਾਈਲ ਦੇ ਹਿਸਾਬ ਨਾਲ ਇਸ ਵੀਕ ਦੇ ਵਿੱਚ ਲੋਡ ਗਏ ਆ। ਤੇ ਦੂਸਰੀਆਂ ਜਿਹੜੀਆਂ ਮਾਰਕੀਟਸ ਹੈਗੀਆਂ ਉਹਦੇ ਵਿੱਚ ਵੀ ਜਿਹੜੀ ਆ ਵਾਧਾ ਆਇਆ, ਜਿੱਦਾਂ ਰੁਪਈਆ $4.08 ਪਰ ਮਾਈਲ 52 ਸੈਂਟ ਦਾ ਵਾਧਾ। ਗ੍ਰੀਨ ਬੇ ਤੋਂ ਵਿਲਿੰਗਟਨ ਡੈਲਵੇਅਰ $4.12 6 ਸੈਂਟ ਦਾ ਵਾਧਾ। ਐਲਿਜ਼ਾਬੈਥ ਨਿਊ ਜਰਸੀ ਤੋਂ ਬਾਸਟਨ $4.90 25 ਸੈਂਟ ਦਾ ਵਾਧਾ। ਤੇ ਡੈਲਸ ਤੋਂ ਹਿਊਸਟਨ $10.61 ਤੇ 28 ਸੈਂਟ ਦਾ ਵਾਧਾ। ਇਹ ਜਿਹੜੇ ਮਾਰਕੀਟਸ ਹੈਗੀਆਂ ਇਹ ਪਿਛਲੇ ਵੀਕ ਦੇ ਰੇਟਸ ਹੈਗੇ ਆ। ਤੇ ਇਹ ਜਿਹੜੇ ਰੇਟਸ ਮੈਂ ਤੁਹਾਡੇ ਸਾਹਮਣੇ ਦਿੱਤੇ ਆ ਇਹ ਡੈਟ ਜਿਹੜਾ ਲੋਡ ਬੋਰਡ ਹੈਗਾ ਉਹਦੇ ਮਾਧਿਅਮ ਤੋਂ ਮੈਂ ਇਹ ਦਿੱਤੇ ਆ। ਸੋ ਇਹ ਜਿਹੜੇ ਰੇਟਸ ਹੈਗੇ ਆ ਬੇਸਿਕਲੀ ਸਪੌਟ ਮਾਰਕੀਟ ਜਿਹੜੀ ਆ, ਕਿਉਂਕਿ ਹੁਣ ਆਪਣੀ ਜਿਹੜੀ ਰੀਫਰ ਦੀ ਮਾਰਕੀਟ ਹੈਗੀ ਆ ਉਹ ਸੀਜ਼ਨ ਜਿਹੜਾ ਇਸ ਵੇਲੇ ਪੂਰੇ ਜ਼ੋਰਾਂ ਤੇ ਹੈਗਾ। ਸੋ ਔਰ ਨਾਲੇ ELD ਕਰਕੇ ਵੀ ਜਿਹੜੇ ਥੋੜੇ ਜਿਹੇ ਰੇਟਸ ਹੈਗੇ ਰੇਜ਼ ਹੋਏ ਆ। ਬਾਕੀ ਡੀਜ਼ਲ ਦੇ ਰੇਟਸ ਜਿਹੜੇ ਆ ਉਹ ਵੀ ਅਪ ਜਾ ਰਹੇ ਆ। ਵੈਸੇ ਡੀਜ਼ਲ ਦੇ ਰੇਟਸ ਜਿਹੜੇ ਆ ਮੇਰੇ ਖਿਆਲ ਕੁਛ % ਜਿਹੜੇ ਆ ਉਹ ਥੱਲੇ ਨੂੰ ਆਏ ਆ, ਬਜਾਏ ਇਹਦੇ ਕਿ ਜਿਹੜੇ ਇਹ ਵੀਕ ਹੁੰਦੇ ਆ ਇਹਨਾਂ 'ਚ ਡੀਜ਼ਲ ਤਾਂ ਨੂੰ ਜਾਂਦਾ ਆ ਥੋੜਾ ਜਿਹਾ, ਪਰ ਪਿਛਲੇ ਵੀਕ ਦੇ ਵਿੱਚ ਥੋੜੇ ਜਿਹੇ ਘੱਟ ਗਏ ਆ। ਸੋ ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ ਗੁੱਡ ਹੈਗੀ ਆ। ਓਵਰਆਲ ਜਿਹੜਾ ਟਰੱਕਿੰਗ ਦੇ ਵਿੱਚ ਇਸ ਵੇਲੇ ਗੁੱਡ ਮਨੀ ਹੈਗੀ ਆ। ਸੋ ਆਸ ਕਰਦੇ ਹਾਂ ਕਿ ਜਿਹੜੀ ਐਰਕੀ ਸੀਜ਼ਨਲ ਜਿਹੜੀ ਮਾਰਕੀਟ ਹੈਗੀ ਆ ਕਾਫੀ ਵਧੀਆ ਰਹੂਗੀ। ਜੀ ਜੀ ਬਿਲਕੁਲ ਇਹੀ ਉਮੀਦ ਕਰਦੇ ਹਾਂ। ਚਲੋ ਜੀ ਸਾਰੇ ਜਾਣੇ ਵਧੇ ਫਲਣ, ਸਾਰੇ ਜਾਣੇ ਜਿਹੜੇ ਜੇ ਮੁਨਾਫੇ ਕਮਾਉਣ ਤਾਂ ਸਾਰੇ ਜਾਣੇ ਖੁਸ਼ ਰਹਿਣ, ਇਹੀ ਜਿਹੜੀਆਂ ਅਰਦਾਸਾਂ ਨੇ। ਬਾਕੀ ਜਿਹੜਾ ਓਵਰਆਲ ਜਿਹੜੀ ਟ੍ਰੇਡ ਵਾਰ ਲੱਗੀ ਉਸ ਦਾ ਅਸਰ ਵੀ ਜਿਹੜਾ ਹੋਊਗਾ ਅਜੇ ਕੱਲ੍ਹ ਤੋਂ ਹੀ ਜਿਹੜੀ ਉਹ ਸ਼ੁਰੂਆਤਾਂ ਹੋਈਆਂ ਨੇ। ਚਾਈਨਾ ਨੇ ਵੀ ਜਿਹੜਾ ਉੱਤੇ US ਵਾਲਿਆਂ 'ਤੇ ਲਾਇਆ, US ਵਾਲਿਆਂ ਨੇ ਚਾਈਨਾ ਦੇ ਉੱਤੇ ਜਿਹੜਾ ਲਾਇਆ ਆ। ਸੋ ਦੇਖਦੇ ਇਸ ਦਾ ਜਿਹੜਾ, ਕਿਉਂਕਿ ਇਹ ਜਿਹੜਾ ਥੋੜ੍ਹੇ ਦੇਰ ਬਾਅਦ ਜਿਹੜਾ ਇਸ ਦਾ ਪਤਾ ਲੱਗਣਾ ਆ ਜਦੋਂ ਹੌਲੀ ਹੌਲੀ ਮਾਰਕੀਟ ਤੱਕ ਜਿਹੜਾ ਇਸ ਦਾ ਅਸਰ ਹੋਇਆ। ਅਤੇ ਆਈ ਥਿੰਕ ਟਰੱਕਿੰਗ ਉੱਤੇ ਤਾਂ ਡੈਫੀਨੇਟਲੀ ਜਦੋਂ ਵੀ ਟਰੇਡ ਦੇ ਉੱਤੇ ਕੋਈ ਵੀ ਰੌਲਾ ਰੱਪਾ ਪੈਂਦਾ ਆ ਤਾਂ ਟਰੱਕਿੰਗ ਉੱਤੇ ਤਾਂ ਪਹਿਲੋਂ ਜਿਹੜਾ ਸਭ ਤੋਂ ਜ਼ਿਆਦਾ ਅਸਰ ਜਿਹੜਾ ਉਹ ਪੈਂਦਾ ਆ। ਅਤੇ ਰਮਨ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਅਤੇ ਆਪਾਂ ਮਿਲਾਂਗੇ ਆਪਣੇ ਸਾਰੇ ਹੀ ਸਰੋਤਿਆਂ ਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਅਗਲੇ ਹਫ਼ਤੇ। ਉਦੋਂ ਤੱਕ ਲਈ ਇਜਾਜ਼ਤ। ਬਹੁਤ ਪਿਆਰ ਭਰੀ ਨਿੱਘੀ ਜੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।